ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਪ੍ਰੋਗਰਾਮ ਖਬਰ ਤੇ ਨਜ਼ਰ, ਉਸ ਦੇ ਵਿੱਚ ਅਸੀਂ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਤੁਹਾਡੇ ਲਈ ਅਸੀਂ ਲੈ ਕੇ ਆਉਂਦੇ ਹਾਂ ਜੀ, ਪਟਿਆਲਾ ਸਟੂਡੀਓਜ਼ ਤੋਂ ਸਾਡੇ ਨਾਲ ਜੁੜਦੇ ਨੇ ਬਲਤੇਜ ਪੰਨੂ ਜੀ। ਉਹਨਾਂ ਦੇ ਨਾਲ ਗੱਲਬਾਤ ਆਪਾਂ ਕਰਦੇ ਹਾਂ। ਪੰਜਾਬ ਦੀਆਂ ਰਾਸ਼ਟਰ ਪੱਧਰ ਦੀਆਂ ਜਿਹੜੀਆਂ ਖਬਰਾਂ ਆ ਉਹਨਾਂ ਦੇ ਉੱਤੇ ਗੱਲਬਾਤ ਹੁੰਦੀ, ਉਹਨਾਂ ਦੀ ਗਹਿਰਾਈ ਵਿੱਚ ਜਾਣ ਦੀ ਜਿਹੜੀ ਹੈ ਸਾਡੇ ਵੱਲੋਂ ਕੋਸ਼ਿਸ਼ ਹੁੰਦੀ ਆ। ਅਤੇ ਇਸ ਟਾਈਮ ਸਾਡੇ ਨਾਲ ਪਟਿਆਲਾ ਸਟੂਡੀਓਜ਼ ਤੋਂ ਜੋ ਬੈਠੇ ਨੇ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਆ, ਇਸ ਨੂੰ ਸਪਾਂਸਰ ਕੀਤਾ ਹੈ ਰਜਿੰਦਰ ਕੌਰ ਜੀ ਨੇ ਸੈਨ ਹੋਜ਼ੇ ਕੈਲੀਫੋਰਨੀਆ ਤੋਂ, ਰਣਜੀਤ ਸਿੰਘ ਜੀ ਨੇ ਲੇਕਵੁੱਡ ਨਿਊ ਜਰਸੀ ਤੋਂ ਅਤੇ ਕਰਮਪਾਲ ਸਿੰਘ ਜਸਜੀਤ ਕੌਰ ਜੀ ਨੇ ਕਲੋਵਿਸ ਕੈਲੀਫੋਰਨੀਆ ਤੋਂ। ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਇਸ ਦੇ ਵਿੱਚ ਸਹਿਯੋਗ ਦੇਣਾ ਚਾਹੁੰਦੇ ਹੋ, ਤਾਂ ਤੁਸੀਂ ਕਾਲ ਕਰ ਸਕਦੇ ਹੋ ਨੰਬਰ 408-722-7698 408-722-7698 ਦੇ ਉੱਤੇ। ਅਤੇ ਬਲਤੇਜ ਪੰਨੂ ਜੀ, ਆਪਣੀ ਗੱਲਬਾਤ ਆ ਜਿਹੜੀ ਉਸ ਦਾ ਜਿਹੜਾ ਸਿਲਸਿਲਾ ਸ਼ੁਰੂ ਕਰਦੇ ਹਾਂ। ਜਿਹੜੀ ਸ਼੍ਰੋਮਣੀ ਕਮੇਟੀ ਆ ਉਸ ਦੇ ਵੱਲੋਂ ਜਿਹੜੇ ਨਰਿੰਦਰ ਮੋਦੀ ਆ ਉਹਨਾਂ ਨੂੰ ਇੱਕ ਚੀਜ਼ ਦੇ ਵਿੱਚ ਦਖਲ ਦੇਣ ਦੇ ਲਈ ਉਹਨਾਂ ਨੂੰ ਆਖਿਆ ਗਿਆ ਆ। ਜਿਹੜੇ ਨਕਸਲੀ ਹਮਲੇ ਹੋ ਰਹੇ ਆ ਜਿਹੜੇ ਸਿੱਖਾਂ ਦੇ ਵਿੱਚ ਅੱਡ ਅੱਡ ਦੇਸ਼ਾਂ ਦੇ ਵਿੱਚ, ਉਸ ਨੂੰ ਲੈ ਕੇ ਇਸ ਖਬਰ ਦੇ ਪਿੱਛੇ ਜਿਹੜਾ ਹੈ ਜੀ ਕੀ ਹੈਗਾ? ਜਿਹੜੇ ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਦੇ ਵਿੱਚ ਜਿਹੜੇ ਹਮਲੇ ਹੋਏ ਨੇ ਜੀ, ਨਸਲੀ ਹਮਲੇ, ਇਹਦੇ ਵਿੱਚ ਜਿਹੜਾ ਸਿੱਖ ਭਾਈਚਾਰਾ ਜੀ ਉਹਦੇ ਵਿੱਚ ਰੋਸ ਹੈ। ਅਮਰੀਕਨ ਸਿੱਖਾਂ ਦੀ ਜਥੇਬੰਦੀ ਦੀ ਸਿੱਖ ਕੋਲੀਸ਼ਨ ਨੇ ਆਨਲਾਈਨ ਮੁਹਿੰਮ ਜਿਹੜੀ ਆ ਜੀ ਉਹ ਸ਼ੁਰੂ ਕੀਤੀ ਹੋਈ ਹੈ। ਔਰ ਇਹ ਵੀ ਪਤਾ ਲੱਗਿਆ ਜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਪਹਿਲਾ ਬਿਆਨ ਹੈ ਜੀ ਉਹਦਾ ਗੋਲਕਾ ਤੋਂ ਬਾਅਦ ਉਹ ਥੋੜ੍ਹੀ ਫਿਕਰਮੰਦ ਹੋਈ ਹੈ ਕਿ ਇਹ ਜਿਹੜੇ ਹਮਲੇ ਨੇ ਇਹ ਰੋਕੇ ਜਾਣੇ ਚਾਹੀਦੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਿਹੜੇ ਨੇ ਅਵਤਾਰ ਸਿੰਘ ਮੱਕੜ ਹੋਰੀ, ਉਹਨਾਂ ਨੇ ਇਹ ਗੱਲ ਆਖੀ ਹੈ ਕਿ ਇਹ ਹਮਲੇ ਬੜੇ ਅਫਸੋਸ ਵਾਲੇ ਨੇ। ਉਹਨਾਂ ਨੇ ਕਿਹਾ ਕਿ ਉਹ ਛੇਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੂੰ ਇੱਕ ਚਿੱਠੀ ਜਿਹੜੀ ਆ ਉਹ ਲਿਖ ਰਹੇ ਨੇ, ਜਿਹਦੇ ਵਿੱਚ ਉਹ ਇਹ ਕਹਿਣਗੇ ਜੀ ਕਿ ਇਹ ਮਾਮਲਾ ਅਮਰੀਕਾ ਤੇ ਬਾਕੀ ਦੇਸ਼ਾਂ ਦੇ ਕੋਲ ਜਿਹੜਾ ਨਾ ਜੀ ਉਹ ਉਠਾਇਆ ਜਾਵੇ ਤਾਂ ਕਿ ਨਸਲੀ ਹਮਲੇ ਜਿਹੜੇ ਨੇ ਉਹਨਾਂ ਨੂੰ ਰੋਕਿਆ ਜਾ ਸਕੇ। ਸੋ ਇਹ ਆਪਣੇ ਆਪ ਦੇ ਵਿੱਚ ਜਿਹੜੀ ਖਬਰ ਹੈ ਉਹ ਥੋੜ੍ਹੀ ਜਿਹੀ ਇਸ ਪੱਖੋਂ ਮੈਂ ਸਮਝਦਾ ਕਿ ਭਿੜਦੀ ਆ ਆਪਸ ਦੇ ਵਿੱਚ। ਜਿਹੜੇ ਇੱਥੇ ਨਸਲੀ ਹਮਲੇ ਜਿਹੜੇ ਹੋ ਰਹੇ ਨੇ ਭਾਰਤ ਦੇ ਵਿੱਚ ਵੱਖ-ਵੱਖ ਸੂਬਿਆਂ ਦੇ ਵਿੱਚ, ਹੁਣੇ ਕੀ ਹੋ ਕੇ ਹਟਿਆ ਜੀ ਜਿਹੜੇ ਉੱਤਰ ਪ੍ਰਦੇਸ਼ ਦੇ ਵਿੱਚ, ਉਹਦੇ ਬਾਰੇ ਜਿਹੜਾ ਪਾਰਲੀਮੈਂਟ ਦੇ ਵਿੱਚ ਜਿਹੜਾ ਮੁੱਦਾ ਉੱਠਿਆ ਕਿ ਜਿੱਥੇ ਜਿੱਥੇ ਚੋਣਾਂ ਹੋ ਰਹੀਆਂ ਨੇ ਉੱਥੇ ਉੱਥੇ ਨਸਲੀ ਹਮਲੇ ਕਿਉਂ ਹੋ ਰਹੇ ਨੇ, ਇਹਦਾ ਦੋਸ਼ ਜਿਹੜਾ ਸਿੱਧਾ ਉਹ ਸਰਕਾਰ ਦੇ ਉੱਤੇ ਲੱਗੀ ਜਾਂਦਾ। ਹੁਣ ਸਰਕਾਰ ਤੋਂ ਬਾਹਰਲੇ ਮੁਲਕਾਂ ਦੇ ਉੱਤੇ ਨਸਲੀ ਹਮਲੇ ਜਿਹੜੇ ਹੋ ਰਹੇ ਨੇ ਉਹਦੀ ਗੱਲ ਜਿਹੜੀ ਦਿਖਾਈ ਜਾ ਰਹੀ ਆ। ਅਵਤਾਰ ਸਿੰਘ ਮੱਕੜ ਹੋਰੀ ਚੰਗਾ ਹੁੰਦਾ ਕਿ ਇਹ ਸਪਸ਼ਟ ਕਰਦੇ ਕਿ 6 ਜੂਨ ਨੂੰ ਜੋ ਕੁਛ ਦਰਬਾਰ ਸਾਹਿਬ ਦੇ ਵਿੱਚ ਵਾਪਰਿਆ ਸੀ ਉਹ ਕਿਹੜੇ ਨਸਲੀ ਹਮਲਿਆਂ ਦਾ ਹਿੱਸਾ ਸੀਗਾ, ਜਾਂ ਕੁਰੂਕਸ਼ੇਤਰ ਦੇ ਵਿੱਚ ਜਾਂ ਬਾਕੀ ਗੁਰਦੁਆਰਿਆਂ ਦੇ ਵਿੱਚ ਜਿਹੜੇ ਅੰਦਰ ਲੱਠਮਾਰਾਂ ਦੀ ਫੌਜ ਬਿਠਾ ਕੇ ਬੈਠੇ ਹੋਏ ਇੰਨੇ ਦਿਨਾਂ ਤੋਂ, ਇੱਥੇ ਨਸਲੀ ਹਮਲਿਆਂ ਦੇ ਵਾਸਤੇ ਕਿਹਨੂੰ ਦੋਸ਼ੀ ਤੁਸੀਂ ਠਹਿਰਾਓਗੇ ਜੀ? ਜੀ। ਤੇ ਨਾਲੇ ਕਿਤੇ ਨਾ ਕਿਤੇ ਜਿਨ੍ਹਾਂ ਤੋਂ ਇਹਨਾਂ ਨੇ ਮੰਗਿਆ ਆ, ਜਿਨ੍ਹਾਂ ਤੋਂ ਦਖਲ ਮੰਗਿਆ ਆ, ਉਹਨਾਂ ਦੇ ਉੱਤੇ ਆਪ ਜਿਹੜੇ ਨਸਲੀ ਹਮਲਿਆਂ ਦੇ ਜਿਹੜੇ ਦੋਸ਼ ਆ ਉਹ ਵੀ ਲੱਗਦੇ ਰਹੇ ਆ। ਸੋ ਕਿਤੇ ਨਾ ਕਿਤੇ ਇਹ ਆਪਸ ਦੇ ਵਿੱਚ ਬਿਲਕੁਲ ਜਿੱਦਾਂ ਕਿਹਾ ਵੀ ਇਹ ਖਬਰ ਜਿਹੜੀ ਆ ਭਿੜਦੀ ਆ, ਇਹ ਗੁਜ਼ਾਰਿਸ਼ ਜਿਹੜੀ ਉਹਨਾਂ ਦੀ ਭਿੜਦੀ ਆ। ਅਗਲੀ ਗੱਲ ਕਰਦੇ ਆ ਜਸਵਿੰਦਰ ਸਿੱਧੂ ਹੁਣਾਂ ਦੀ ETT ਟੀਚਰਾਂ ਦਾ ਜਿਹੜਾ ਸੰਘਰਸ਼ ਆ। ਇਹ ਖਬਰਾਂ ਮਿਲ ਰਹੀਆਂ ਵੀ ਉਹਨਾਂ ਦੇ ਸੰਘਰਸ਼ ਨੂੰ ਜਿਹੜਾ ਆ ਉਹ ਬੂਰ ਪੈਣਾ ਸ਼ੁਰੂ ਹੋਇਆ ਆ, ਕਿਤੇ ਸਰਕਾਰ ਨੇ ਮੰਗਣੀਆਂ ਸ਼ੁਰੂ ਕੀਤੀਆਂ ਆ। ਕੀ ਰਿਹਾ ਇਸ ਖਬਰ ਦੇ ਪਿੱਛੇ? ਜੀ ਬਿਲਕੁਲ, ਐਕਚੁਅਲੀ ਜਦੋਂ ਤਲਵੰਡੀ ਸਾਬੋ ਦੇ ਵਾਸਤੇ ਗਏ ਨੇ ਭਗਵੰਤ ਮਾਨ ਹੋਰੀ ਦੇ ਰਸਤੇ ਦੇ ਵਿੱਚ, ਕਿਉਂਕਿ ਮੌੜ ਮੰਡੀ 'ਚ ਰੋਕ ਲਿਆ ਗਿਆ ਸੀਗਾ ਜੀ ਜਿਹੜੇ ETT ਦੇ ਅਧਿਆਪਕ ਨੇ ਉਹਨਾਂ ਨੂੰ ਨੇ ਉੱਥੇ ਧਰਨਾ ਲਾਤਾ ਜਸਵਿੰਦਰ ਸਿੰਘ ਸਿੱਧੂ ਹੋਰਾਂ ਦੀ ਅਗਵਾਈ ਦੇ ਵਿੱਚ। ਔਰ ਜਸਵਿੰਦਰ ਸਿੰਘ ਸਿੱਧੂ ਹੋਰੀ, ਮੈਂ ਦੱਸਦਾ ਕਿ ਇਹ ਐਕਚੁਅਲੀ ਉਹਨਾਂ ਦਾ ਹੀ ਸੰਘਰਸ਼ ਹੈ ਜਿਹੜਾ ਕਿ ਜਿਹਨੂੰ ਉਹ ਹੁਣ ਤੱਕ ਇੱਥੋਂ ਤੱਕ ਲੈ ਆਏ ਨੇ। ਤੇ ਉਧਰ ਇਹਦੇ ਵਿੱਚ ਜਿਹੜਾ ਉਹਨਾਂ ਦੇ ਧਰਨੇ ਦੇ ਵਿੱਚ ਸ਼ਾਮਲ ਹੋ ਜਾਣਾ ਭਗਵੰਤ ਮਾਨ ਹੋਰਾਂ ਦਾ, ਉਹਨੇ ਜਿਹੜਾ ਜੀ ਜਿਹੜੀ ਸਰਕਾਰ ਹੈ ਉਹ ਕਿਤੇ ਨਾ ਕਿਤੇ ਹਿਲਾ ਦਿੱਤੀ, ਕਿਉਂਕਿ ਉਦੋਂ ਮੈਂ ਉੱਥੇ ਮੌਜੂਦ ਸੀਗਾ ਜੀ ਕਵਰੇਜ ਦੇ ਵਾਸਤੇ। ਸੋ ਉਦੋਂ ਜਿਹੜੀ ਪੁਲਿਸ ਸੀ 15-20 ਮਿੰਟਾਂ ਦੇ ਵਿੱਚ ਏਡੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਉੱਥੇ ਸੱਦ ਲਈ ਗਈ, ਪੂਰੇ ਜ਼ਿਲ੍ਹੇ ਦੀ ਇਕੱਠੀ ਕਰ ਲਈ ਗਈ। ਉਹਨਾਂ ਨੂੰ ਸ਼ਾਇਦ ਇਹ ਸੀਗਾ ਕਿ ਭਗਵੰਤ ਮਾਨ ਹੋਰੀ ਇਹਨਾਂ ਨੂੰ ਅਗਵਾਈ ਕਰਕੇ ਜਿਹੜਾ ਤਲਵੰਡੀ ਸਾਬੋ ਵੱਲ ਨੂੰ ਨਾ ਤੁਰ ਪੈਣ ਕਿਤੇ। ਇਹਦਾ ਪ੍ਰੈਸ਼ਰ ਸੀਗਾ ਕਿ ਘੰਟੇ ਦੇ ਵਿੱਚ ਜਿਹੜਾ ਸੀਗਾ ਉਹ ਸਿੱਧੂ ਸਾਹਿਬ ਨੂੰ ਸੁਨੇਹਾ ਆ ਗਿਆ
ਕਿ ਸਵੇਰ ਨੂੰ ਤੁਹਾਡੀ ਜਿਹੜੀ ਮੀਟਿੰਗ ਆ ਉਹ ਫਿਕਸ ਹੋ ਗਈ ਆ ਮੁੱਖ ਮੰਤਰੀ ਜਿਹੜੇ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਦੇ ਨਾਲ। ਇਹ ਜਿਹੜੀ ਮੀਟਿੰਗ ਆ ਜੀ ਇਹਦੇ ਵਿੱਚ ਸਰਕਾਰ ਨੇ ETT ਦੇ ਦੱਸਣ ਦੇ ਅਨੁਸਾਰ ਉਹਨਾਂ ਨੇ ਇਹ ਜਿਹੜੀ ਮੰਗ ਹੈ ਉਹਨਾਂ ਦੀ ਮੰਨ ਲਈ ਹੈ। ਇਹਦੇ ਤਹਿਤ ਹੁਣ ਪੰਚਾਇਤ ਵਿਭਾਗ ਅਧੀਨ 14,000 ETT ਜਿਹੜੇ ਟੀਚਰ ਨੇ ਤੇ 5752 ਐਲੀਮੈਂਟਰੀ ਸਕੂਲਾਂ ਸਣੇ ਸਿੱਖਿਆ ਵਿਭਾਗ ਵਿੱਚ ਤਬਦੀਲ ਹੋਣ ਦੀ ਸੰਭਾਵਨਾ ਜਿਹੜੀ ਆ ਉਹ ਬਣ ਗਈ ਹੈ। ਇਹ ਕਿਹਾ ਕਿ ਜਿਹੜੇ 2 ਮੰਤਰੀ ਇਸ ਵੇਲੇ ਜਿਹੜੇ ਬਾਹਰਲੇ ਮੁਲਕਾਂ ਦੇ ਦੌਰੇ ਦੇ ਉੱਤੇ ਨੇ ਜੀ, ਇੱਕ ਤਾਂ ਜਿਹੜੇ ਦਲਜੀਤ ਸਿੰਘ ਚੀਮਾ ਸਿੱਖਿਆ ਮੰਤਰੀ ਨੇ ਉਹ, ਔਰ ਦੂਜੇ ਜਿਹੜੇ ਸਿਕੰਦਰ ਸਿੰਘ ਮਲੂਕਾ ਹੋਰੀ ਇੰਗਲੈਂਡ ਗਏ ਹੋਏ ਨੇ, ਉਹ ਵਾਪਸ ਆ ਜਾਣ ਤੇ ਇਹਦੇ ਸੰਬੰਧੀ ਨੋਟੀਫਿਕੇਸ਼ਨ ਜਿਹੜਾ ਉਹ ਜਾਰੀ ਕਰ ਦਿੱਤਾ ਜਾਊਗਾ। ਹਾਲਾਂਕਿ ਕਈ ਹੋਰ ਚੀਜ਼ਾਂ ਵੀ ਆਖੀਆਂ ਗਈਆਂ ਸੀ, 2-3 ਕਿਹਾ ਕਰ ਲਓ, ਪਰ ਉਹ ਆਪਣੀ ਮੰਗ ਦੇ ਉੱਤੇ ਅੜੇ ਰਹੇ ਤੇ ਅਖੀਰ ਉਹਨਾਂ ਨੇ ਜਿਹੜਾ ਸੀ ਉਹ ਮੰਨਣਾ ਪਿਆ ਜੀ ਸਰਕਾਰ ਨੂੰ। ਪਰ ਜਿਹੜੇ ਜਸਵਿੰਦਰ ਸਿੰਘ ਸਿੱਧੂ ਨੇ ਉਹਨਾਂ ਨੇ ਇਹ ਐਲਾਨ ਕੀਤਾ ਜੀ ਕਿ ਜਿੰਨੀ ਦੇਰ ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਹੋ ਜਾਂਦਾ ਉਹ ਮਰਨ ਵਰਤ ਤੋਂ ਨਹੀਂ ਉੱਠਣਗੇ। ਪਰ ਇੰਨਾ ਜ਼ਰੂਰ ਉਹਨਾਂ ਨੇ ਕਹਤਾ ਕਿ ਜਿਹੜੇ ਐਕਸ਼ਨ ਉਹ ਪਹਿਲਾਂ ਕਰ ਰਹੇ ਨੇ ਲੁਕਵੇਂ ਤੌਰ ਦੇ ਉੱਤੇ, ਉਹ ਐਕਸ਼ਨ ਹੁਣ ਨਹੀਂ ਕਰਨਗੇ, ਥੋੜੇ ਦਿਨਾਂ ਦੇ ਵਾਸਤੇ ਉਹ ਪੋਸਟਪੋਨ ਕੀਤੇ ਨੇ। ਜੀ ਬਿਲਕੁਲ ਜੀ। ਸਰਕਾਰ ਨੂੰ ਲੱਗਾ ਹੈ ਜੀ ਕਿਤੇ ਨਾ ਕਿਤੇ ਵੀ ਇਹਨਾਂ ਦੀ ਜਿਹੜੀ ਤਲਵੰਡੀ ਸਾਬੋ ਵਾਲੀ ਸੀਟ ਹੈ ਜਾਂ ਬਾਕੀ ਸੀਟਾਂ ਹੈ ਉਸ ਦੇ ਵਿੱਚ ਇਹਨਾਂ ਨੂੰ ਖਤਰਾ ਹੋ ਸਕਦਾ ਹੈ, ਜਿਸ ਕਰਕੇ ਬੜੀ ਜਲਦੀ ਤੇ ਅਚਾਨਕ ਜਿਹੜੀਆਂ ਇਹਨਾਂ ਨੇ ਮੰਗਾਂ ਮੰਗ ਲਈਆਂ ਜਦੋਂ ਭਗਵੰਤ ਮਾਨ ਹੋਣੀ ਉਹਨਾਂ ਨਾਲ ਜਾ ਕੇ ਰਲ ਕੇ। ਤੇ ਅਗਲੀ ਜਿਹੜੀ ਆਪਾਂ ਹੁਣ ਗੱਲ ਕਰਦੇ ਹਾਂ ਸਵਿਟਜ਼ਰਲੈਂਡ ਦੇ ਬਾਰੇ, ਉਹਨਾਂ ਨੇ ਜਿਹੜੇ ਕੁਝ ਬਲੈਕ ਮਨੀ ਵਾਲੇ ਕਾਨੂੰਨ ਆ ਉਸ ਦੇ ਵਿੱਚ ਉਹਨਾਂ ਨੇ ਸੋਧ ਕੀਤੀ ਆ। ਕੀ ਆ ਇਹਨਾਂ ਦੇ ਕਾਨੂੰਨਾਂ ਦੇ ਵਿੱਚ ਸੋਧ? ਜੀ ਜਿਹੜਾ ਇਹ ਬਲੈਕ ਮਨੀ ਵਾਲਾ ਮਾਮਲਾ ਜੀ, ਕਿਉਂਕਿ ਜਦੋਂ ਇਹਦੀ ਖਬਰ ਆਉਂਦੀ ਹੈ ਤੇ ਭਾਰਤ ਦੇ ਨਾਲ ਹੀ ਬਹੁਤਾ ਕੁਝ ਜਿਹੜਾ ਜੀ ਉਹ ਜੁੜਦਾ ਜੀ। ਭਾਰਤ ਤੇ ਬਾਕੀ ਜਿਹੜੇ ਕੁਝ ਹੋਰ ਦੇਸ਼ ਨੇ ਜੀ ਉਹਦੇ ਦਬਾਅ ਕਰਕੇ ਸਵਿਟਜ਼ਰਲੈਂਡ ਨੇ ਬਲੈਕ ਮਨੀ ਦੀ ਪੈਰ ਕੱਢਣ ਦੇ ਵਾਸਤੇ ਆਪਣੇ ਜਿਹੜੇ ਮੌਜੂਦਾ ਕਾਨੂੰਨ ਨੇ ਉਹਦੇ ਵਿੱਚ ਕੁਝ ਅਹਿਮ ਤਬਦੀਲੀਆਂ ਜਿਹੜੀਆਂ ਉਹ ਕੀਤੀਆਂ ਨੇ ਜੀ। ਇਹ ਇਸ ਮਹੀਨੇ ਦੇ ਵਿੱਚ ਅਮਲ ਦੇ ਵਿੱਚ ਆਉਣ ਦੀ ਸੰਭਾਵਨਾ ਜਿਹੜੀ ਹੈ ਜੀ ਉਹ ਬਣ ਗਈ ਹੈ। ਇਹਦੇ ਮੁਤਲਕ ਸ਼ੱਕੀ ਮਾਮਲਿਆਂ ਦੀ ਜਾਣਕਾਰੀ ਲਈ ਜਿਹੜੀਆਂ ਇਕੱਠੀਆਂ ਬੇਨਤੀਆਂ ਕਰਨ ਦੀ ਆਗਿਆ ਮਿਲ ਜੂਗੀ, ਜਦੋਂ ਕਿ ਸਵਿਸ ਅਧਿਕਾਰੀਆਂ ਨੂੰ ਵੇਰਵੇ ਸਾਂਝੇ ਕਰਨ ਤੋਂ ਪਹਿਲਾਂ ਸ਼ੱਕੀ ਵਿਅਕਤੀਆਂ ਜਾਂ ਜਿਹੜੇ ਇਕਾਈਆਂ ਬਾਰੇ ਅਗਾਊਂ ਜਾਣਕਾਰੀ ਜਿਹੜੀ ਉਹ ਨਹੀਂ ਦੇਣੀ ਪਊਗੀ। ਉਂਝ ਹੁਣ ਇਹ ਸਾਬਤ ਕਰਨ ਦੀ ਜ਼ਿੰਮੇਵਾਰੀ ਭਾਰਤ ਜਾਂ ਜਿਹੜੇ ਬਾਕੀ ਜਿਨ੍ਹਾਂ ਨੇ ਰਿਕੁਐਸਟ ਕੀਤੀ ਹੋਈ ਆ ਉਹਨਾਂ ਦੀ ਹੋਊਗੀ ਕਿ ਜਿਨ੍ਹਾਂ ਦੇ ਅਕਾਊਂਟ ਨੇ ਉੱਥੇ ਉਹਨਾਂ ਦੀ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਅਗਾਊਂ ਇਤਲਾਹ ਜਿਹੜੀ ਹੈ ਉਹ ਪ੍ਰਸ਼ਾਸਕੀ ਇਮਦਾਦ ਦਾ ਮੰਤਵ ਖਾਰਜ ਕਰ ਦਊਗੀ, ਜਦੋਂ ਕਿ ਜਾਂਚ ਦੀ ਸਫਲਤਾ ਵੀ ਜਿਹੜੀ ਹੈ ਉਹ ਸਾਬੋਤਾਜ ਜਿਹੜੀ ਹੈ ਜੀ ਉਹ ਹੋ ਜੂਗੀ। ਸਵਿਸ ਫੈਡਰਲ ਕੌਂਸਲ ਨੇ ਇਸ ਸਾਲ ਜੂਨ ਮਹੀਨੇ ਦੇ ਵਿੱਚ ਅਹਿਮ ਕਾਨੂੰਨ ਨੂੰ ਨਰਮ ਕਰਨ ਦਾ ਫੈਸਲਾ ਕੀਤਾ ਸੀਗਾ ਜੀ, ਔਰ ਭਾਰਤ ਤੇ ਕੁਝ ਹੋਰ ਦੇਸ਼ਾਂ ਦੇ ਵੱਲੋਂ ਟੈਕਸ ਫਰਾਡ ਜਿਹੜੇ ਨੇ ਇਸ ਸੰਬੰਧਤ ਮਾਮਲਿਆਂ ਦੀ ਜਾਂਚ ਨੂੰ ਲੈ ਕੇ ਸਵਿਟਜ਼ਰਲੈਂਡ ਦੇ ਉੱਤੇ ਲਗਾਤਾਰ ਦਬਾਅ ਜਿਹੜਾ ਸੀਗਾ ਉਹ ਪਾਇਆ ਜਾ ਰਿਹਾ ਸੀਗਾ। ਸੋ ਇਹ ਮੰਗ ਜਿਹੜੀ ਹੈ ਜੀ ਇੱਕ ਕਿਸਮ ਦੇ ਨਾਲ ਇਹਨਾਂ ਮੁਲਕਾਂ ਦੀ ਮੰਨੀ ਗਈ ਹੈ। ਦੇਖਦੇ ਹਾਂ ਕਾਲੇ ਧਨ ਦੇ ਉੱਤੇ ਕਿੰਨਾ ਕੁ ਸ਼ਿਕੰਜਾ ਇਹ ਬਦਲੇ ਹੋਏ ਕਾਨੂੰਨਾਂ ਦੇ ਮੁਤਾਬਕ ਪੈ ਸਕਦਾ ਜੀ। ਬਿਲਕੁਲ। ਸੋ ਦੇਖਦੇ ਹਾਂ ਜੀ 72 ਦਿਨ ਜਿਹੜੇ ਇਹਨਾਂ ਨੇ ਕਹੇ ਸੀਗੇ ਉਹ ਵੀ ਮੈਨੂੰ ਲੱਗਦਾ ਪੂਰੇ ਹੋਣ ਵਾਲੇ, ਕੁਛ ਕੁ ਦਿਨ ਹੀ ਇਹਨਾਂ ਦੇ ਬਾਕੀ ਆ। ਸੋ ਦੇਖਦੇ ਹਾਂ ਵੀ ਅਚਾਨਕ ਕਿਤੇ ਇਕੱਠੇ ਦੇ ਇਕੱਠੇ ਉੱਧਰੋਂ ਵੀ ਜਿਹੜੇ ਆ ਕਹਿ ਲਓ ਵੀ ਭਰ ਕੇ ਜਹਾਜ਼ ਹੀ ਨਾ ਆ ਜਾਣ ਪੈਸੇ ਦੇ ਮੁੜ ਕੇ। ਤੇ ਅਗਲੀ ਜਿਹੜੀ ਗੱਲ ਕਰਦੇ ਹਾਂ ਸਮ੍ਰਿਤੀ ਇਰਾਨੀ ਦੀ, BJP ਦੀ ਜੋ ਕਿ ਇਸ ਟਾਈਮ ਮਿਨਿਸਟਰ ਵੀ ਆ, ਉਹਦੀ ਇੱਕ ਹੋਰ ਜਿਹੜੀ ਯੂਨੀਵਰਸਿਟੀ ਦੀ ਜਿਹੜੀ ਡਿਗਰੀ ਆ ਉਹ ਇਸ ਟਾਈਮ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਕਿੱਥੋਂ ਕਰ ਲਈ ਜੀ ਇਹਨਾਂ ਨੇ ਅਚਾਨਕ ਇਹ ਡਿਗਰੀ? ਇਹ ਬਿਲਕੁਲ ਜੀ ਉਹਨੇ ਇਹ ਗੱਲ ਜਿਹੜੀ ਕਹੀ ਆ, ਕਿੱਥੇ ਸੰਮੇਲਨ ਹੋ ਰਿਹਾ ਸੀਗਾ ਕੱਲ, ਉਹਦੇ ਵਿੱਚ ਉਹਨੇ ਕਿਹਾ ਕਿ ਮੇਰੀ ਜਿਹੜੀ ਡਿਗਰੀ ਆ ਇਹਨੂੰ ਲੈ ਕੇ ਬੜਾ ਵਾਦ-ਵਿਵਾਦ ਜਿਹੜਾ ਛਿੜਿਆ, ਮੇਰੇ ਕੋਲ ਬੜਾ ਸਪਸ਼ਟੀਕਰਨ ਜਿਹੜਾ ਜੀ ਉਹ ਮੰਗਿਆ ਜਾਂਦਾ ਰਿਹਾ। ਉਹ ਕਹਿੰਦੀ ਕਿ ਮੁੱਦਾ ਜਿਹੜਾ ਸਿੱਖਿਆ ਦਾ ਨਹੀਂ ਸਗੋਂ ਸੱਚਾਈ ਤੇ ਇਮਾਨਦਾਰੀ ਦਾ ਹੈ। ਕਾਂਗਰਸ ਨੇ ਇਹ ਕਿਹਾ ਜੀ। ਸਮ੍ਰਿਤੀ ਇਰਾਨੀ ਜਿਹੜੀ ਆ ਜੀ ਉਹਦੇ ਇਸ ਕਰਕੇ ਦੁਬਾਰਾ ਚਰਚਾ ਦੇ ਵਿੱਚ ਆ ਗਈ ਆ ਕਿਉਂਕਿ ਉਹਨੇ ਇਹ ਗੱਲ ਆਖੀ ਆ ਕਿ ਮੈਂ ਜਿਹੜੀ ਡਿਗਰੀ ਹੈਗੀ ਆ ਜੀ ਇਹ ਤਾਂ ਮੈਂ ਅਮਰੀਕਾ ਤੋਂ ਕੀਤੀ ਹੋਈ ਆ ਜੀ। ਇਹ ਗੱਲ ਕਹਿ ਕੇ ਜੀ ਇੱਕ ਨਵਾਂ ਵਿਵਾਦ ਜਿਹੜਾ ਨਾ ਜੀ ਉਹ ਛੇੜਤਾ। ਉਹਨੇ ਕਿਹਾ ਕਿ ਜਿਹੜੀ ਯੇਲ ਯੂਨੀਵਰਸਿਟੀ ਆ ਅਮਰੀਕਾ ਦੀ, ਮੇਰੇ ਕੋਲ ਉੱਥੋਂ 20 ਡਿਗਰੀ ਜਿਹੜੀ ਆ ਜੀ ਉਹ ਕੀਤੀ ਹੋਈ ਆ। ਇਹ ਇੰਡੀਆ ਟੂਡੇ ਵੂਮਨ ਸਮਿਟ 2014 ਜਿਹੜਾ ਚੱਲ ਰਿਹਾ ਸੀਗਾ ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ ਹੈ। ਉਹਨਾਂ ਨੇ ਕਿਹਾ ਕਿ ਲੋਕ ਉਹਨੂੰ ਅਨਪੜ੍ਹ ਕਹਿੰਦੇ ਨੇ ਜਦੋਂ ਕਿ ਉਹ ਤਾਂ ਯੇਲ ਯੂਨੀਵਰਸਿਟੀ ਤੋਂ ਪੜ੍ਹੀ ਹੋਈ ਹੈ। ਹੁਣ ਇਸ ਡਿਗਰੀ ਦੇ ਉੱਤੇ ਸਵਾਲ ਜਿਹੜੇ ਨੇ ਉਹ ਇਹ ਖੜੇ ਹੋਣਗੇ ਕਿ ਉਹ ਕਦੋਂ ਦੇ ਵਿੱਚ ਪੜ੍ਹਨ ਦੇ ਵਾਸਤੇ ਗਈ ਸੀ, ਸਰਕਾਰ ਦੇ ਵਿੱਚ ਮੰਤਰੀ ਬਣਨ ਤੋਂ ਬਾਅਦ ਉਹਨੇ ਇਸ ਡਿਗਰੀ ਦਾ ਚਰਚਾ ਕਿਉਂ ਕੀਤਾ।
ਜਦੋਂ ਉਹਨੇ ਇਹ ਭਰੇ ਸੀਗੇ ਫਾਰਮ ਜਦੋਂ ਇਲੈਕਸ਼ਨ ਲੜਨ ਦੇ ਵਾਸਤੇ, ਉਹਦੇ ਵਿੱਚ ਇਸ ਡਿਗਰੀ ਦਾ ਜ਼ਿਕਰ ਉਹਨੇ ਕਿਉਂ ਨਹੀਂ ਕੀਤਾ? ਇਹ ਇੱਕਦਮ ਉਹਦੇ ਕੋਲ ਡਿਗਰੀ ਕਿੱਥੋਂ ਆ ਗਈ? ਜੀ ਬਿਲਕੁਲ ਜੀ, ਇਹ ਹੈਰਾਨੀ ਵਾਲੀ ਗੱਲ ਹੈ ਜੀ। ਸ਼ਾਇਦ ਜੀ ਫਿਰ ਇੱਕ ਵਾਰੀ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਕੋਈ ਸਾਜ਼ਿਸ਼ ਹੈਗੀ ਹੈ ਇਸ ਦੇ ਪਿੱਛੇ, ਇਹੀ ਜਿਹੜਾ ਜੀ ਨਜ਼ਰ ਆਉਂਦਾ ਆ। ਰੱਖੜ ਪੁੰਨਿਆਂ ਦੀਆਂ ਜਿਹੜੀਆਂ ਕਾਨਫਰੰਸਾਂ ਆ ਬਾਬਾ ਬਕਾਲਾ ਸਾਹਿਬ ਵਿਖੇ ਜਿਹੜੀਆਂ ਉਹ ਹੋਈਆਂ ਆ, ਤੇ ਜ਼ਰੂਰ ਦੱਸੋ ਵੀ ਜਿਹੜੀ ਆਮ ਆਦਮੀ ਪਾਰਟੀ ਦੀ, ਕਾਂਗਰਸ ਦੀ ਤੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਕਾਨਫਰੰਸ ਆ, ਉਹਨਾਂ ਦੇ ਵਿੱਚ ਕਿੱਦਾਂ ਲੋਕ ਪਹੁੰਚੇ ਤੇ ਉਹਨਾਂ ਨੇ ਕੀ ਉੱਥੇ ਕਿਹਾ? ਇੱਕ ਤਾਂ ਜਿਹੜੀ ਅਕਾਲੀ ਦਲ ਦੀ ਕਾਨਫਰੰਸ ਹੋਈ ਜੀ, ਉਹਦੇ ਵਿੱਚ ਮਾਝੇ ਦੇ ਜਰਨੈਲ ਨਹੀਂ ਪਹੁੰਚੇ। ਅੱਛਾ ਜੀ, ਮਜੀਠੀਆ ਹੋਰੀ ਜੀ। ਤੇ ਉਹਦੇ ਵਿੱਚ ਮਾਝੇ ਦਾ ਜਰਨੈਲ ਜਿਹੜਾ ਸੀ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਕਹਿ ਕੇ ਜਿਹੜਾ ਨਾ ਜੀ ਉਹ ਸੰਬੋਧਨ ਕੀਤਾ ਗਿਆ। ਪ੍ਰਕਾਸ਼ ਸਿੰਘ ਬਾਦਲ ਹੋਰੀ ਜ਼ਰੂਰ ਪਹੁੰਚੇ, ਸੁਖਬੀਰ ਸਿੰਘ ਬਾਦਲ ਨਹੀਂ ਪਹੁੰਚੇ, ਬਾਕੀ ਜਿਹੜੀ ਅਕਾਲੀ ਲੀਡਰਸ਼ਿਪ ਸੀ ਉਹ ਨਹੀਂ ਪਹੁੰਚੀ। ਜਿਹੜੇ ਪ੍ਰਕਾਸ਼ ਸਿੰਘ ਬਾਦਲ ਹੋਈ ਨੇ ਉਹ ਵਿਚਾਰੇ ਰੋਣਾ ਰੋਂਦੇ ਰਹੇ ਉੱਥੇ, ਫੇਰ ਗੋਲਕਾਂ ਦਾ ਜੀ ਹਰਿਆਣੇ, ਹਾਏ ਲੈ ਗਏ ਉਹ ਲੈ ਗਏ, ਤੋ ਉਹੀ ਰੋਣਾ ਜਿਹੜਾ ਰੋਂਦੇ ਰਹੇ। ਉਹਨਾਂ ਨੇ ਭਗਵੰਤ ਮਾਨ ਨੂੰ ਇਹ ਕਿਹਾ ਕਿ ਉਹ ਤਾਂ ਭੰਡ ਹੈ। ਅੱਛਾ ਜੀ, ਉਹਦਾ ਕੋਈ ਬਹੁਤਾ ਜਿਹੜਾ ਫਿਕਰ ਨਾ ਕਰਿਆ ਕਰੋ। ਜਿਹੜੀ ਕਾਂਗਰਸ ਦੀ ਕਾਨਫਰੰਸ ਸੀਗੀ ਜੀ, ਇਹਦੇ ਵਿੱਚ ਜਿਹੜੇ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਤੇ ਕੁਝ ਆਗੂ ਜਿਹੜੇ ਹੋਰ ਪਹੁੰਚੇ, ਕੈਪਟਨ ਅਮਰਿੰਦਰ ਸਿੰਘ ਤੇ ਉਹਦੇ ਧੜੇ ਦੇ ਵਿੱਚੋਂ ਕੋਈ ਨਹੀਂ ਗਿਆ। ਇਹ ਵੀ ਜਿਹੜੀ ਸੀ ਉਹ ਫਿੱਕੀ ਰਹੀ। ਸਭ ਤੋਂ ਵੱਧ ਲੋਕਾਂ ਦੇ ਇਕੱਠ ਵਜੋਂ ਜਿਹੜੀ ਕਾਨਫਰੰਸ ਸੀਗੀ ਜੀ ਉਹ ਆਮ ਆਦਮੀ ਪਾਰਟੀ ਦੀ ਰਹੀ। ਸਭ ਤੋਂ ਵੱਡਾ ਇਕੱਠ ਜਿਹੜਾ ਸੀਗਾ ਜੀ ਉਹ ਇਸ ਦੇ ਵਿੱਚ ਰਿਹਾ, ਜਿਹਦੀ ਗਿਣਤੀ ਵੱਖ-ਵੱਖ ਨੇ ਆਪੋ ਆਪਣੇ ਮੁਤਾਬਕ 25,000 ਤੋਂ ਉੱਪਰ ਜਿਹੜੀ ਹੈ ਜੀ ਉਹ ਦੱਸੀ ਹੈ। ਜੀ ਇਹਦੇ ਵਿੱਚ ਲੋਕ ਜਿਹੜੇ ਸਨ ਉਹ ਭਗਵੰਤ ਮਾਨ ਨੂੰ ਜਿਹੜਾ ਸੀਗਾ ਉਹਨਾਂ ਨੇ ਸਭ ਤੋਂ ਵੱਧ ਸੁਣਿਆ। ਉਹਨਾਂ ਨੇ ਕਿਹਾ ਕਿ ਨਸ਼ੇ ਨਾਲ ਸੁੰਨ ਹੋਏ ਪੰਜਾਬ ਦੇ ਵਿੱਚ ਸਿਵਲ ਕਰਫਿਊ ਵਰਗਾ ਮਾਹੌਲ ਜਿਹੜਾ ਉਹ ਲੱਗਿਆ ਹੋਇਆ। ਉਹਨਾਂ ਨੇ ਕਿਹਾ ਕਿ ਨਸ਼ੇੜੀ ਨੌਜਵਾਨ ਮੁੰਡਿਆਂ ਤੋਂ ਭੈਣਾਂ ਤੇ ਮਾਵਾਂ ਜਿਹੜੀਆਂ ਇਸ ਵੇਲੇ ਉਹ ਖੁਦ ਡਰੀਆਂ ਹੋਈਆਂ ਨੇ। ਉਹਨਾਂ ਨੇ ਇਹ ਗੱਲ ਆਖੀ ਹੈ ਜੀ ਕਿ ਜਿਹੜੇ 4 ਮੈਂਬਰ ਪਾਰਲੀਮੈਂਟ ਪੰਜਾਬ ਦੇ ਜਿਤਾਏ ਨੇ ਪੰਜਾਬ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ, ਉਹ ਕਹਿੰਦੇ ਅਕਾਲੀ ਦਲ ਦੀ ਜਿਹੜੀ ਅਰਥੀ ਆ ਉਹਨੂੰ ਮੋਢਾ ਦੇਣ ਦੇ ਵਾਸਤੇ ਜਿਵੇਂ 4 ਬੰਦਿਆਂ ਦੀ ਲੋੜ ਹੁੰਦੀ ਹੈ, ਤਾਂ ਅਸੀਂ ਅਰਥੀ ਜਿਹੜੀ ਆ ਉਹ ਚੁੱਕ ਕੇ ਬਾਹਰ ਕੱਢ ਦੇਣੀ ਆ। ਉਹਨਾਂ ਨੇ ਤਾਬੜਤੋੜ ਹਮਲੇ ਜਿਹੜੇ ਨੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਹੋਰਾਂ ਦੇ ਉੱਤੇ ਜਿਹੜੇ ਸੀਗੇ ਇੱਥੇ ਇਸ ਕਾਨਫਰੰਸ ਦੇ ਵਿੱਚ ਕੀਤੇ। ਔਰ ਲੋਕ ਜਿਹੜੇ ਸੀਗੇ ਜੀ ਵੱਡੀ ਗਿਣਤੀ ਦੇ ਵਿੱਚ ਇਸ ਕਾਨਫਰੰਸ ਪਹੁੰਚੇ। ਮੇਰਾ ਖਿਆਲ ਸ਼ਾਇਦ ਮਾਝੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਾਸਤੇ ਇਹ ਇੱਕ ਚੰਗਾ ਸ਼ਗਨ ਜਿਹੜੀ ਹੈ ਇੱਥੇ ਰੱਖੜ ਪੁੰਨਿਆਂ ਦੇ ਮੌਕੇ ਦੇ ਉੱਤੇ ਹੋਈ ਜਿਹੜੀ ਕਾਨਫਰੰਸ ਆ ਉਹ ਬਣ ਕੇ ਆ ਸਕਦੀ ਹੈ। ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਹਰਿਆਣਾ ਦੇ ਜਿਹੜਾ ਮਸਲਾ ਪਿਛਲੇ ਕਈ ਜਿਹੜਾ ਜੀ ਹੁਣ ਚਿਰ ਤੋਂ ਜਿਹੜਾ ਚੱਲ ਰਿਹਾ ਸੀਗਾ, ਖਬਰਾਂ ਇਸ ਟਾਈਮ ਇਹ ਮਿਲ ਰਹੀਆਂ ਵੀ ਸਾਰੇ ਜਣੇ ਵਾਪਸ ਆਪੋ ਆਪਣੇ ਘਰੇ ਪਹੁੰਚ ਗਏ ਨੇ ਤੇ ਜਿਹੜੀਆਂ ਆਮ ਸੰਗਤਾਂ ਹੈ ਉਹ ਹੁਣ ਗੁਰੂ ਘਰਾਂ ਵਿੱਚ ਦੇਖੀ ਜਾ ਰਹੀ ਹੈ। ਜੀ ਇੱਕ ਤਾਂ ਜਿਹੜੀਆਂ ਲੱਠਮਾਰਾਂ ਦੀ ਫੌਜ ਆ ਉਹ ਵਾਪਸ ਆ ਗਈ ਹੈ। 25 ਤੱਕ ਇੱਥੇ ਜਿਹੜਾ ਉਹ ਰੈਸਟ ਕਰਨਗੇ, ਦੁਬਾਰਾ ਫੇਰ ਜਾਣਾ ਪੈ ਸਕਦਾ। ਜਿਹੜੇ ਹਰਿਆਣੇ ਦੇ ਲੀਡਰ ਸੀਗੇ ਜੀ ਉਹ ਵੀ ਬਹੁਤੇ ਜਿਹੜੇ ਨੇ ਉਹ ਪਰਤ ਗਏ ਨੇ ਜੀ ਆਪੋ ਆਪਣੇ ਘਰਾਂ ਨੂੰ, ਜਿਹੜੀ ਮੀਟਿੰਗ ਵਗੈਰਾ ਕਰਕੇ ਉੱਥੇ ਪਰਤਣ ਦੇ ਨਾਲ ਜਿਹੜਾ ਮਾਹੌਲ ਹੈ ਜੀ ਉਹ ਸ਼ਾਂਤ ਹੋਇਆ। ਔਰ ਜਿਹੜੀ ਸੰਗਤ ਹੈ ਉਹ ਦੁਬਾਰਾ ਪਰਤੀ ਇਹਨਾਂ ਗੁਰਦੁਆਰਿਆਂ ਦੇ ਵਿੱਚ। ਸੰਗਤ ਜਿਹੜੀ ਆ ਉਹ ਨਹੀਂ ਆ ਰਹੀ ਸੀ ਜਦੋਂ ਦਾ ਇਹ ਮਾਹੌਲ ਉੱਥੇ ਇਹੋ ਜਿਹਾ ਬਣਾਇਆ ਹੈ ਕਿ ਅੰਦਰ ਨਿਹੰਗ ਸਿੰਘ ਬੈਠੇ ਨੇ, ਸੁੱਖਾ ਰਗੜ ਰਹੇ ਨੇ, ਹਥਿਆਰਾਂ ਦੇ ਨਾਲ ਬੈਠੇ ਨੇ, ਗੇਟ ਬੰਦ ਕੀਤੇ ਹੋਏ ਨੇ। ਦੂਜੇ ਪਾਸੇ ਦੂਜੀ ਜਿਹੜੀ ਧੜਾ ਉਹਨੇ ਆਪਣਾ ਜਿਹੜਾ ਮੁਜ਼ਾਹਰਾ ਉਹ ਕਰ ਰਹੀ ਆ, ਉਹ ਬੈਠੇ ਨੇ ਲਾ ਕੇ। ਪੁਲਿਸ ਜਿਹੜੀ ਆ ਉਹ ਬੈਠੀ ਆ। ਲੋਕ ਡਰਨ ਲੱਗ ਗਏ ਸਨ, ਲੋਕ ਗੁਰਦੁਆਰਿਆਂ ਦੇ ਵਿੱਚ ਨਹੀਂ ਸਨ ਜਾ ਰਹੇ। ਹੁਣ ਇਹ ਸਾਰੇ ਜਿਹੜੇ ਨੇ ਉੱਥੋਂ ਚਲੇ ਜਾਣ ਤੋਂ ਬਾਅਦ ਸੰਗਤ ਜਿਹੜੀ ਆ ਜੀ ਉਹ ਆਉਣੀ ਸ਼ੁਰੂ ਹੋਈ ਹੈ ਤੇ ਗੁਰਦੁਆਰਿਆਂ ਦੇ ਵਿੱਚ ਸੰਗਤ ਜਿਹੜੀ ਆ ਜੀ ਉਹਦੀ ਰੱਖੜ ਪੁੰਨਿਆਂ ਦੇ ਮੌਕੇ ਦੇ ਉੱਤੇ ਕਾਫੀ ਵੱਡੀ ਆਮਦ ਰਹੀ ਤੇ ਮਾਹੌਲ ਜਿਹੜਾ ਸੀ ਇੱਕ ਵਾਰੀ ਫਿਰ ਆਮ ਵਰਗਾ ਹੁੰਦਾ ਪ੍ਰਤੀਤ ਹੋਇਆ। ਵਿਸ਼ ਕੇ ਇਹ ਏਦਾਂ ਹੀ ਜਿਹੜਾ ਰਹੇ ਜੀ, ਦੁਬਾਰਾ ਨਾ ਮਾੜਾ ਮਾਹੌਲ ਬਣੇ। ਪਰ ਮੁਸ਼ਕਲ ਇਹ ਹੈ ਜੀ ਕਿ ਜਿਹੜੇ ਗੋਲਕਾਂ ਦੇ ਵਾਸਤੇ ਰੋਣਾ ਧੋਣਾ ਧੋਣ ਵਾਲੇ ਨੇ ਇਹ ਕੀ ਹੋਣ ਦੇਣਗੇ ਮਾਹੌਲ ਨੂੰ ਸ਼ਾਂਤ, ਇਹ ਸਵਾਲ ਹੈ। ਤੇ ਤੁਹਾਨੂੰ ਕੀ ਲੱਗਦਾ ਵੀ ਕਿੰਨੇ ਕੁ ਚਿਰ ਵਾਸਤੇ ਸ਼ਾਂਤੀ ਰਹਿ ਸਕਦੀ ਆ? ਕੀ ਆਪਸੀ ਇਹਨਾਂ ਦੀ ਸੁਲਹ ਸਫਾਈ ਹੋ ਗਈ ਆ ਜਾਂ ਕੀ ਜਿਹੜੀ ਤਾਲਮੇਲ ਕਮੇਟੀ ਆ ਕੀ ਹੈ ਇਸ ਦੇ ਉੱਤੇ? ਹੁਣ ਨਹੀਂ, ਸੁਲਹ ਸਫਾਈ ਤਾਂ ਜਿਹੜੀ ਹੈ ਜੀ ਉਹ ਨਹੀਂ ਹੋਈ। ਇਹ ਜਿਹੜੀ ਟਾਲ ਮਟੋਲ ਕਮੇਟੀ ਬਣਾਈ ਆ ਜਾਂ ਬਣਾਉਣ ਦੀ ਗੱਲ ਜਿਹੜੀ ਕੀਤੀ ਜਾ ਰਹੀ ਹੈ, ਇਹ ਤਾਂ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਹੈ ਜੀ। ਕਮੇਟੀ ਤੁਸੀਂ ਦੇਖੋ ਜਿਵੇਂ ਜਿਹੜੇ ਮੇਨ ਲੀਡਰਸ਼ਿਪ ਤਾਂ ਉਹ ਛੇਕ ਦਿੱਤੀ ਆ ਪੰਥ ਦੇ ਵਿੱਚੋਂ ਹਰਿਆਣੇ ਦੀ ਨਵੀਂ ਬਣੀ ਕਮੇਟੀ ਵਾਲੀ। ਜੇ ਇਹ ਤਾਲਮੇਲ ਕਮੇਟੀ ਜਿਹੜੀ ਆ ਉਹ ਬਣਨੀ ਆ
ਕੀ ਇਹਨੂੰ ਪਰਮਿਸ਼ਨ ਹੋਊਗੀ ਕਿ ਉਹਨਾਂ ਦੇ ਨਾਲ ਗੱਲ ਕਰ ਸਕੇ ਉਹ ਛੇਕੇ ਹੋਏ ਰੀਡਰਾਂ ਦੇ ਨਾਲ? ਜੇ ਉਹਨਾਂ ਦੇ ਨਾਲ ਗੱਲ ਨਹੀਂ ਹੋਊਗੀ ਤੇ ਫਿਰ ਤਾਲਮੇਲ ਕਿਵੇਂ ਵਧੂਗਾ? ਜਾਂ ਤਾਂ ਚੰਗਾ ਇਹ ਹੁੰਦਾ ਨਾ ਜੀ ਇਹ ਵਾਪਸ ਲੈ ਲਿਆ ਜਾਂਦਾ ਹੁਕਮਨਾਮਾ ਕਿ ਠੀਕ ਹੈ ਕਿ ਉਹਨਾਂ ਨੂੰ ਵਾਪਸ ਜਿਹੜਾ ਪੰਥ ਦੇ ਵਿੱਚ ਲਿਆ ਜਾ ਰਿਹਾ, ਫਿਰ ਤਾਂ ਗੱਲਬਾਤ ਹੋ ਸਕਦੀ। ਜੇ ਉਹਨਾਂ ਦੇ ਨਾਲ ਗੱਲਬਾਤ ਨਾ ਹੋਈ ਤੇ ਕਾਹਦੀ ਤਾਲਮੇਲ ਕਮੇਟੀ? ਜੇ ਹੋਈ ਤਾਂ ਜਿਹੜਾ ਅਸਲ ਦੇ ਵਿੱਚ ਬਣਦਾ ਇਹ ਹੈ ਜੀ ਕਿ ਜਿਹੜੇ ਉਹਨੂੰ ਜਾ ਕੇ ਮਿਲਣਗੇ ਫਿਰ ਉਹ ਵੀ ਪੰਥ ਦੇ ਵਿੱਚੋਂ ਛੇਕੇ ਦਿੱਤੇ ਜਾਣਗੇ ਜਾਂ ਛੇਕੇ ਜਾਣਗੇ ਕੀ ਉਹ? ਇਹ ਸਵਾਲੀਆ ਚਿੰਨ੍ਹ ਹੈ ਜੀ। ਇਸ ਕਰਕੇ ਜਥੇਦਾਰ ਸਾਹਿਬ ਜਿਹੜੇ ਨੇ ਨਾ ਉਹ ਤਾਂ ਅੱਕੀ ਪਲਾਹੀ ਹੱਥ ਮਾਰ ਰਹੇ ਨੇ। ਉਹਨਾਂ ਨੂੰ ਤਾਂ ਪਤਾ ਹੀ ਨਹੀਂ ਕਿ ਅੱਜ ਸ਼ਾਮ ਨੂੰ ਅਸੀਂ ਕੀ ਪੜ੍ਹਨਾ। ਜੀ 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 ਲਿਖਿਆ ਆਉਂਦਾ ਉਹ ਨਾਲ ਦੀ ਨਾਲ ਉਹ ਜਿਹੜਾ ਸਾਰਾ ਪੜ੍ਹ ਦਿੰਦੇ ਨੇ। ਇਹ ਇੱਕ ਕਿਸਮ ਦੇ ਨਾਲ ਆਖਰੀ ਹਮਲਾ ਜਿਹੜਾ ਮਾਰਿਆ ਜਾ ਰਿਹਾ, ਤੇ ਇਹੋ ਜਿਹਾ ਕੋਈ ਨਾ ਕੋਈ ਹੋਰ ਹਮਲਾ 25 ਦੇ ਨੇੜੇ ਤੇੜੇ ਫੇਰ ਮਾਰਿਆ ਜਾਊਗਾ। ਕਿਸੇ ਤਰੀਕੇ ਦੇ ਨਾਲ ਇਹ ਗੋਲਕਾਂ ਜਿਹੜੀਆਂ ਨੇ ਕਾਇਮ ਰਹਿ ਲੈਣ। ਇਹ ਸਮਝੌਤਾ ਤਾਂ ਨਾ ਹੋ ਸਕਣਾ ਕਿ ਬਿਲਡਿੰਗਾਂ ਤੁਸੀਂ ਰੱਖ ਲਓ, ਗੋਲਕਾਂ ਸਾਨੂੰ ਦੇ ਦਿਓ। ਜੀ 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 ਬਿਲਕੁਲ ਬਿਲਕੁਲ ਸਹੀ ਗੱਲ ਆ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜਿਹੜੀ ਮੁਹਿੰਮ ਸੀਗਾ, ਉਸ ਦੇ ਬਾਰੇ ਜ਼ਰੂਰ ਅਪਡੇਟ ਦਿਓ, ਕੀ ਚੱਲ ਰਿਹਾ ਉਸ ਚੀਜ਼ ਦੇ ਪਿੱਛੇ? ਇਹ ਜਿਹੜਾ ਗੁਰਦੁਆਰਾ ਅੰਬ ਸਾਹਿਬ ਤੋਂ ਮਾਰਚ ਜਿਹੜਾ ਸ਼ੁਰੂ ਹੋਇਆ ਜੀ, ਇਹਨੂੰ ਬਹੁਤ ਮੱਠਾ ਹੁੰਗਾਰਾ ਜਿਹੜਾ ਜੀ ਉਹ ਮਿਲਿਆ। ਇਹਦੇ ਵਿੱਚ ਜਿਹੜੀਆਂ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਉਹਨਾਂ ਨੇ ਸ਼ਮੂਲੀਅਤ ਨਹੀਂ ਕੀਤੀ। 100 ਬੰਦਾ ਵੀ ਇਕੱਠਾ ਨਹੀਂ ਹੋਇਆ ਜੀ। ਜੀ ਜੀ ਬੇਸ਼ੱਕ ਇਹ ਜਿਹੜਾ ਮਾਰਚ ਹੈ ਜੀ ਉਹ ਤੁਰ ਪਿਆ ਦਰਬਾਰ ਸਾਹਿਬ ਵੱਲ ਨੂੰ, ਪਰ ਹੈ ਨਹੀਂ ਜੀ ਜਿਹੜੇ ਨਾ ਇਹਦੇ ਵਿੱਚ ਸਿਮਰਜੀਤ ਸਿੰਘ ਮਾਨ ਹੋਰੀ ਜਿਹੜੇ ਨੇ ਉਹ ਆਏ ਨੇ, ਨਾ ਇਹਦੇ ਵਿੱਚ ਜਿਹੜੇ ਨੇ ਚੀਮਾ ਉਹ ਆਏ ਨੇ ਜਿਹੜੇ ਪਿਛਲਾ ਇਹਨੂੰ ਤੋੜਦੇ ਰਹੇ ਜੀ ਇਸ ਸਾਰੀ ਮੀਟਿੰਗ ਨੂੰ। ਪਰ ਇਹਦੇ ਵਿੱਚ ਸਿਰਫ ਇੱਕ ਦੋ ਜਾਣੇ ਜਿਹੜੇ ਆਏ ਤੋਂ ਨਾ ਆਉਣ ਦਾ ਰੀਜ਼ਨ ਜਿਹੜੇ ਆ ਉਹ ਇਹ ਕਹਿੰਦੇ ਆ ਕਿ ਸਾਡੇ ਨਾਲ ਇਸ ਮਾਮਲੇ ਉੱਤੇ ਕੋਈ ਸਲਾਹ ਮਸ਼ਵਰਾ ਜਿਹੜਾ ਉਹ ਨਹੀਂ ਕੀਤਾ ਗਿਆ। ਆਈ ਥਿੰਕ ਕਿਤੇ ਨਾ ਕਿਤੇ ਗੁਰਬਖਸ਼ ਸਿੰਘ ਹੋਰਾਂ ਦੇ ਵੱਲੋਂ ਇਹ ਜਿਹੜਾ ਮਾਮਲਾ ਸੀਗਾ ਬਿਲਕੁਲ ਨੇੜੇ ਲਿਆ ਕੇ, ਜਿੱਤ ਦੇ ਨੇੜੇ ਲਿਆ ਕੇ ਉਹਨਾਂ ਦੇ ਵੱਲੋਂ ਇਹ ਵਰਤ ਵਰਤ ਜਿਹੜਾ ਛੱਡ ਦੇਣਾ, ਉਹਨੇ ਕਿਤੇ ਨਾ ਕਿਤੇ ਗੈਰ ਵਿਸ਼ਵਾਸੀ ਜਿਹੜੀ ਹੈ ਨਾ, ਬੇਵਿਸ਼ਵਾਸੀ ਜਿਹੜੀ ਆ ਲੋਕਾਂ ਦੇ ਵਿੱਚ, ਆਮ ਲੋਕਾਂ 'ਚ ਪੈਦਾ ਕੀਤੀ ਹੈ ਕਿ ਐਡੀ ਛੱਡਣ ਦੀ ਵੀ ਕੀ ਲੋੜ ਪੈ ਗਈ ਸੀਗੀ। ਜੇ ਸਰਕਾਰ ਉਦੋਂ ਝੁਕਣ ਹੀ ਲੱਗੀ ਸੀ ਤਾਂ ਇਹ ਮਾਮਲਾ ਕਿਸੇ ਪਾਸੇ ਕਿਸੇ ਪਰੇ ਜਿਹੜਾ ਸੀਗਾ ਉਹ ਲਾ ਲਿਆ ਜਾਣਾ ਚਾਹੀਦਾ ਸੀਗਾ। ਉਹ ਛੁੱਟੀ ਉੱਤੇ ਹੀ ਸਮਝੌਤਾ ਕਰ ਗਏ। ਜਾਂ ਇਹ ਕਹਿ ਲਓ ਕਿ ਅਕਾਲ ਤਖ਼ਤ ਸਾਹਿਬ ਦੇ ਜਿਹੜੇ ਜਥੇਦਾਰ ਸੀਗੇ ਉਹਨਾਂ ਦੇ ਉਹ ਬਹਿਕਾਵੇ ਦੇ ਵਿੱਚ ਆ ਗਏ, ਜਿਨ੍ਹਾਂ ਨੇ ਇਹ ਕਿਹਾ ਸੀਗਾ ਕਿ ਇਹ ਮਸਲਾ ਤਾਂ ਮੇਰਾ ਬਣ ਗਿਆ, ਮੈਂ ਆਪੇ ਜਿਹੜਾ ਜੀ ਇਸ ਮਾਮਲੇ ਨੂੰ ਉਠਾਊਂਗਾ। ਉਹ ਮੁੜ ਕੇ ਕਿਤੇ ਭੁੱਲ ਭੁਲਾਈ ਗਏ। ਉਦੋਂ ਤਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੀ ਕਹਿੰਦੇ ਸੀਗੇ ਕਿ ਸੈਂਟਰ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ ਜੀ, ਉਹ ਨਹੀਂ ਮੰਨਦੀ ਜਿਹੜੇ ਵਿਅਕਤੀ ਦੂਜੇ ਸੂਬਿਆਂ ਦੀਆਂ ਜੇਲ੍ਹਾਂ ਦੇ ਵਿੱਚ ਨੇ। ਹੁਣ ਤਾਂ ਉੱਤੇ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਹੈ, ਜਿਹਦੀ ਅਕਾਲੀ ਦਲ ਦੇ ਨਾਲ ਭਾਈਵਾਲੀ ਹੈ। ਜੇ ਚਾਹੁਣ ਤਾਂ 24 ਘੰਟਿਆਂ ਦੇ ਵਿੱਚ ਉਹਨੂੰ ਛੁਡਾ ਸਕਦੇ ਨੇ ਉਹਨਾਂ ਨੂੰ ਸਾਰਿਆਂ ਨੂੰ, ਪਰ ਉਹ ਛੁਡਾਉਣਗੇ ਨਹੀਂ। ਇਸ ਕਰਕੇ ਨਹੀਂ ਛੁਡਾਉਣਗੇ ਕਿਉਂਕਿ ਉੱਤੇ ਮੰਨੀ ਨਹੀਂ ਜਾਣੀ ਉਹਨਾਂ ਦੀ। ਭਾਰਤੀ ਜਨਤਾ ਪਾਰਟੀ ਦੇ ਆਗੂ ਕਿਸੇ ਵੀ ਹਾਲਤ ਦੇ ਵਿੱਚ ਇਹਨਾਂ ਨੂੰ ਛੱਡਣ ਦੇ ਵਾਸਤੇ ਰਾਜੀ ਨਹੀਂ ਹੋਣਗੇ ਜੀ। ਦੂਜੇ ਸੂਬੇ ਨੇ ਜੇਲ੍ਹਾਂ ਤੋਂ ਕਹਿਣੀ ਤੇ ਕਰਨੀ ਦੀਆਂ ਗੱਲਾਂ ਜਿਹੜੀਆਂ ਉਹ ਹੋਰ ਹੁੰਦੀਆਂ ਨੇ, ਪਰ ਇਹਨੂੰ ਜਿਹੜਾ ਹੁੰਗਾਰਾ ਬਹੁਤ ਵੱਡਾ ਮਿਲਿਆ। ਬਾਕੀ ਦੇਖਦੇ ਹਾਂ ਜੀ ਕਿ ਦਰਬਾਰ ਸਾਹਿਬ ਤੱਕ ਪਹੁੰਚਦੇ ਆ, ਸ਼ਾਇਦ ਰਸਤੇ ਦੇ ਵਿੱਚ ਖਾਸ ਤੌਰ ਦੇ ਉੱਤੇ ਮਾਝੇ ਦੇ ਵਿੱਚ ਕਿਹੋ ਜਿਹਾ ਹੁੰਗਾਰਾ ਮਿਲਦਾ ਹੈ। ਜੀ 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 ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਪਟਿਆਲੇ ਦੇ ਹਲਕੇ ਦੀ, ਜਿੱਥੇ ਕਿ ਸਿਆਸਤ ਜਿਹੜੀ ਇਸ ਟਾਈਮ ਪੂਰੀ ਭਖੀ ਪਈ ਆ। ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਉੱਥੋਂ ਦੇ ਉਮੀਦਵਾਰਾਂ ਨੇ ਇੱਕ ਦੂਜੇ ਦੇ ਉੱਤੇ ਜਿਹੜੇ ਜੀ ਕਹਿ ਲਓ ਵੀ ਜਵਾਬੀ ਤੌਰ ਦੇ ਉੱਤੇ, ਗੱਲਬਾਤ ਦੇ ਤੌਰ ਦੇ ਉੱਤੇ ਅਟੈਕ ਕਰਨੇ ਸ਼ੁਰੂ ਕਰ ਦਿੱਤੇ ਆ। ਕੀ ਹੈਗਾ ਇਸ ਖਬਰ ਦੇ ਪਿੱਛੇ? ਕਿਉਂਕਿ ਜਿਹੜੀ ਤਾਂ ਸੱਤਾਧਾਰੀ ਧਿਰ ਹੈ ਜੀ, ਕਿਤੇ ਨਾ ਕਿਤੇ ਸਮਝੌਤਾ ਉਹਦੇ ਨਾਲ ਤਾਂ ਹੋਇਆ ਹੈ। ਇਸੇ ਕਰਕੇ ਅਕਾਲੀ ਲੀਡਰਸ਼ਿਪ ਜਿਹੜੀ ਹੈ ਜੀ ਉਹ ਬਹੁਤ ਹੀ ਗਾਇਬ ਹੀ ਹੈ ਇੱਥੋਂ। ਐਵੇਂ ਹਾਜ਼ਰੀ ਜੀ ਪਵਾ ਕੇ ਉਹ ਚਲੇ ਜਾਂਦੇ ਨੇ। ਉਹ ਬਹੁਤ ਹੀ ਬੇਟੀ ਤਲਵੰਡੀ ਸਾਬੋ ਕਾਂਗਰਸ ਝੋਕੀ ਹੋਈ ਹੈ ਇੱਥੇ। ਕਾਂਗਰਸ ਨੂੰ ਲੱਗਦਾ ਹੈ ਕਿ ਗੱਲ ਤੋਂ ਤਾਂ ਕੋਈ ਖਤਰਾ ਨਹੀਂ ਹੈ, ਕਿਤੇ ਕੰਮ ਖਰਾਬ ਆਮ ਆਦਮੀ ਪਾਰਟੀ ਵਾਲਾ ਜਿਹੜਾ ਉਹ ਨਾ ਕਰਦੇ ਹੋਏ ਵਿੱਚੋਂ ਬਹੁਤੀ ਵੋਟ ਜਿਹੜੀ ਸ਼ਹਿਰ ਦੀ, ਕਿਉਂਕਿ ਡਾਕਟਰ ਗਾਂਧੀ ਹੋਰਾਂ ਨੇ ਵੱਡੀ ਸੰਧ ਜਿਹੜੀ ਸੀ ਵੋਟ ਦੇ ਵਿੱਚ ਲਾਈ ਸੀਗੀ। ਇਸ ਕਰਕੇ ਜਿਹੜੇ ਕਾਂਗਰਸੀ ਆਗੂ ਲਾਲ ਸਿੰਘ ਨੇ ਉਹ ਤਾਬੜਤੋੜ ਹਮਲੇ ਜਿਹੜੇ ਆ ਉਹ ਹਰਜੀਤ ਸਿੰਘ ਅਦਾਲਤੀ ਵਾਲਾ ਤੇ ਕਰ ਰਹੇ ਆ। ਉਹ ਇਹ ਕਿ ਉਹਨੇ ਸਰਕਾਰੀ ਜ਼ਮੀਨ ਜਿਹੜੀ ਆ ਉਹ ਦੱਬੀ ਹੋਈ ਹੈ। ਬਾਰ-ਬਾਰ ਉਹਨਾਂ ਨੇ ਗੱਲ ਕੀਤੀ ਆ। ਹੁਣ ਪਿੰਡ ਦੇ ਸਰਪੰਚ ਨੇ ਆ ਕੇ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਕਹਿਤਾ ਕਿ ਹਰਜੀਤ ਸਿੰਘ ਅਦਾਲਤੀ ਵਾਲਾ ਦੇ ਨਾਂ ਦੇ ਉੱਤੇ ਕੋਈ ਜ਼ਮੀਨ ਨਹੀਂ ਗੀ ਜਿਹੜੀ ਉਹਨੇ ਦੱਬੀ ਹੋਈ ਆ, ਨਾ ਕਿਸੇ ਜ਼ਮੀਨ ਦੀ ਗਰਦੌਰੀ ਉਹਦੇ ਨਾਂ ਦੇ ਉੱਤੇ ਆ। ਉਹਨਾਂ ਕਿਹਾ ਉਹਦਾ ਤਾਂ ਜਿਹੜਾ ਠੇਕਾ ਹਰ ਸਾਲ ਜਿਹੜਾ ਉਹਨੂੰ ਰੀਨਿਊ ਜਿਹੜਾ ਉਹ ਕੀਤਾ ਜਾਂਦਾ ਤੇ ਜਿਹੜਾ ਜਾਰੀ ਬੋਲੀ ਦਿੰਦਾ ਉਹ ਲੈ ਲੈਂਦਾ। ਉਲਟਾ ਹਰਜੀਤ ਸਿੰਘ ਅਦਾਲਤੀ ਵਾਲਾ ਨੇ ਹੁਣ ਦੋਸ਼ ਜਿਹੜੇ ਨੇ ਲਾਏ ਨੇ ਕਿ ਲਾਲ ਸਿੰਘ ਹੋਰਾਂ ਦੇ ਵੱਲੋਂ ਬਣਾਈ ਹੋਈ ਜਿਹੜੀ ਪ੍ਰਾਪਰਟੀ ਹੈ ਇਹਦੀ CBI ਜਾਂਚ ਹੋਣੀ ਚਾਹੀਦੀ ਹੈ।
ਕਿ ਉਹਨਾਂ ਦੇ ਕੋਲੇ ਕੁਝ ਸਾਲਾਂ ਦੇ ਵਿੱਚ ਇੰਨੀ ਪ੍ਰਾਪਰਟੀ ਜਿਹੜੀ ਕਿੱਥੋਂ ਆ ਗਈ। ਇਹ ਰਿਐਲਿਟੀ ਹੈ ਕਿ ਲਾਲ ਸਿੰਘ ਹੋਰੀ ਜਿਹੜੇ ਨੇ ਉਹ ਇੱਕ ਬਹੁਤ ਹੀ ਆਮ ਪਰਿਵਾਰ ਦੇ ਵਿੱਚੋਂ ਸਨ ਜੀ। ਉਹ ਰਾਮਲੀਲਾ ਦੇ ਵਿੱਚ ਸਟੇਜਾਂ ਦੇ ਉੱਤੇ ਨੱਚਦੇ ਹੁੰਦੇ ਸਨ ਜੀ। ਕਿਸੇ ਟਾਈਮ ਨੱਚਣਾ ਮਾੜਾ ਨਹੀਂ ਹੈ, ਭਾਵ ਕਿ ਉਹ ਇਹੋ ਜਿਹੇ ਪਰਿਵਾਰ ਦੇ ਵਿੱਚੋਂ ਸਨ। ਉਹ ਵੀ ਸਿਰਫ ਗੁਜ਼ਾਰੇ ਦੇ ਵਾਸਤੇ ਉਹ ਨੱਚਦੇ ਹੁੰਦੇ ਸਨ। ਅੱਜ ਉਹ ਅਰਬਾਂ ਦੇ ਮਾਲਕ ਜਿਹੜੇ ਉਹ ਬੜੇ ਬੈਠੇ ਨੇ। ਹਰਜੀਤ ਸਿੰਘ ਅਦਾਲਤੀ ਵਾਲਾ ਨੇ ਦੋਸ਼ ਲਾਏ ਨੇ ਕਿ ਇਹ ਪਤਾ ਕੀਤਾ ਜਾਵੇ ਕਿ ਇੰਨੀ ਪ੍ਰਾਪਰਟੀ ਉਹਨਾਂ ਦੇ ਕੋਲੇ ਕਿੱਥੋਂ ਆ ਗਈ। ਸੋ ਕਾਂਗਰਸ ਜਿਹੜੀ ਹੈ ਜੀ ਉਹ ਪਟਿਆਲੇ ਦੇ ਵਿੱਚ ਇਹ ਸਮਝ ਰਹੀ ਹੈ ਕਿ ਉਹਨੂੰ ਜਿਹੜਾ ਮੁੱਖ ਖਤਰਾ ਹੈ ਉਹ ਆਮ ਆਦਮੀ ਪਾਰਟੀ ਦਾ, ਜੇ ਉਮੀਦਵਾਰ ਜਿੱਤਦਾ ਨਹੀਂ ਮੰਨ ਲਓ ਤਾਂ ਉਹਦੇ ਵੱਲੋਂ ਤੋੜੀ ਜਾਣ ਵਾਲੀ ਵੋਟ ਜਿਹੜੀ ਹੈ ਨਾ ਜੀ, ਉਹਦੇ ਤੋਂ ਉਹਨੂੰ ਸਭ ਤੋਂ ਵੱਡਾ ਖਤਰਾ ਜਾਪਿਆ ਜੀ। ਤੇ ਚਲੋ ਇਹ ਤਾਂ ਸੀਗਾ ਤੁਸੀਂ ਪਟਿਆਲੇ ਬਾਰੇ ਦੱਸਿਆ, ਤੇ ਤਲਵੰਡੀ ਸਾਹਿਬ ਬਾਰੇ ਵੀ ਜ਼ਰੂਰ ਦੱਸੋ ਵੀ ਉੱਥੋਂ ਦੀ ਲੇਟੈਸਟ ਅਪਡੇਟ ਜਿਹੜੀ ਹੈ ਚੋਣ ਦੇ ਬਾਬਤ ਕੀ ਰਹੀ। ਉੱਥੇ ਇਸ ਵੇਲੇ ਜਿਹੜੀ ਸਥਿਤੀ ਹੈ ਜੀ, ਜੇ ਸਹੀ ਪੁੱਛੋ ਤਾਂ ਜਿਹੜੀ ਕਾਂਗਰਸ ਹੈ, ਹਰਮਿੰਦਰ ਸਿੰਘ ਜੱਸੀ ਜਿਹੜੇ ਉਮੀਦਵਾਰ ਨੇ ਕਾਂਗਰਸ ਦੇ, ਉਹ ਚਲੇ ਗਏ ਜੀ ਤੀਜੇ ਨੰਬਰ ਤੇ। ਉਹਨਾਂ ਦੇ ਜਿਹੜੇ ਚਾਹੁਣ ਵਾਲੇ ਨੇ ਉਹਨਾਂ ਦੇ ਦਫ਼ਤਰਾਂ ਦੀ ਰੌਣਕ, ਉਹਨਾਂ ਦੇ ਸਾਥੀਆਂ ਦੀ ਜਿਹੜੀ ਰੌਣਕ ਹੈ ਉਹ ਦੱਸਦੀ ਹੈ ਜੀ ਕਿ ਉਹਨਾਂ ਦਾ ਹਾਲ ਜਿਹੜਾ ਭਾਰਤੀ ਕ੍ਰਿਕਟ ਟੀਮ ਵਾਲਾ ਹੋਇਆ ਪਿਆ ਜੀ। ਜਿਵੇਂ ਇੱਕ ਪਾਰੀ ਤੇ ਕੁਝ ਰਨ ਦੇ ਨਾਲ ਉਹ ਹਾਰ ਗਏ ਨਾ, ਉਹਨਾਂ ਦੇ ਮੋਢੇ ਥੱਲੇ ਹੋ ਜਾਂਦੇ ਨੇ ਇੱਕਦਮ, ਏਦਾਂ ਮੋਢੇ ਥੱਲੇ ਹੋਏ ਹੋਏ ਨੇ। ਉਹਦਾ ਪ੍ਰਮੁੱਖ ਕਾਰਨ ਇਹ ਹੈ ਜੀ ਕਿ ਜਿਹੜੀ ਕਾਂਗਰਸ ਲੀਡਰਸ਼ਿਪ ਹੈ ਉਹ ਕੋਈ ਬਹੁਤਾ ਇੰਟਰਸਟ ਨਹੀਂ ਦਿਖਾ ਰਹੀ। ਇਕੱਲੇ ਪ੍ਰਤਾਪ ਸਿੰਘ ਬਾਜਵਾ ਉੱਥੇ ਜ਼ਰੂਰ ਫਿਰ ਰਹੇ ਨੇ ਅਲੱਗ ਥਲੱਗ ਜੇ ਹੋ ਕੇ। ਉਹ ਲੱਗਦਾ ਹੀ ਨਹੀਂ ਕਿ ਕਾਂਗਰਸ ਦਾ ਪ੍ਰਧਾਨ ਹੈ, ਨਹੀਂ ਤਾਂ ਉਹਦੇ ਨਾਲ ਤਾਂ ਵੱਡਾ ਲਾਮ ਲਸ਼ਕਰ ਫਿਰਦਾ ਕਾਂਗਰਸ ਦੇ ਪ੍ਰਧਾਨ ਦੇ ਨਾਲ। ਲਾਮ ਲਸ਼ਕਰ ਜਿਹੜਾ ਕਾਂਗਰਸ ਦਾ ਸਾਰਾ ਇੱਥੇ ਬੈਠਾ, ਜਿਹਦੇ ਕਰਕੇ ਸਾਹ ਜਿਹੜੇ ਨੇ ਉਹ ਸੂਤੇ ਗਏ ਨੇ ਹਰਮਿੰਦਰ ਸਿੰਘ ਜੱਸੀ ਹੋਰਾਂ ਤੋਂ। ਉਹ ਤੀਜੇ ਨੰਬਰ ਤੇ ਕਰ ਰਹੇ ਨੇ। ਜਿਹੜਾ ਇਸ ਵੇਲੇ ਮੁਕਾਬਲਾ ਹੈ ਨਾ ਜੀ ਤਲਵੰਡੀ ਸਾਬੋ ਦੇ ਵਿੱਚ, ਉਹ ਦੋ ਪਾਰਟੀਆਂ ਜਿਹੜੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਜਿਹੜੀ ਹੈ ਨਾ ਜੀ ਉਹਦੇ ਵਿਚਾਲੇ ਆ ਜੀ। ਇਸ ਕਰਕੇ ਫਾਈਟ ਜਿਹੜੀ ਆ ਜੀ ਉਹ ਕਾਫੀ ਸਖਤ ਜਿਹੜੀ ਆ ਉਹ ਦਿਨੋਂ ਦਿਨ ਹੁੰਦੀ ਜਾ ਰਹੀ ਹੈ। ਭਗਵੰਤ ਮਾਨ ਦੇ ਜਿਹੜਾ ਜਾਣ ਦੇ ਨਾਲ ਉੱਥੇ ਰੌਣਕ ਜਿਹੜੀ ਹੈ ਜੀ ਉਹ ਬਹੁਤ ਕਰਤੀ ਆ ਆਮ ਆਦਮੀ ਪਾਰਟੀ ਦੇ ਜਿਹੜੇ ਖੇਮੇ ਦੇ ਵਿੱਚ। ਔਰ ਹੁਣ ਜਿਹੜਾ ਦੌਰਾ ਜੀ ਅਗਲਾ ਉਹ ਅਰਵਿੰਦ ਕੇਜਰੀਵਾਲ ਹੋਰਾਂ ਦਾ ਹੋਣ ਵਾਲਾ। ਤਾਂ ਉਮੀਦ ਹੈ ਜੀ ਉਦੋਂ ਬਾਅਦ ਜਿਹੜਾ ਜੀ ਫਾਈਟ ਇੱਕ ਨਵੇਂ ਮੋੜ ਦੇ ਵਿੱਚ ਚਲੇ ਜੂਗੀ। ਹਾਲਾਂਕਿ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਆਪ ਉੱਥੇ ਡੇਰੇ ਜਿਹੜੇ ਨੇ ਉਹ ਲਾਏ ਹੋਏ ਨੇ। ਬਾਕੀ ਦੇਖਦੇ ਜੀ, ਜਿਵੇਂ ਤੁਹਾਨੂੰ ਦੱਸਿਆ ਕਿ 3 ਧਿਰੀ ਟੱਕਰ ਹੈ, ਪਰ ਜਿਹੜੀ ਕਾਂਗਰਸ ਹੈ ਉਹ ਤੀਜੇ ਨੰਬਰ ਤੇ ਅੱਜ ਦੀ ਤਰੀਕ ਦੇ ਵਿੱਚ ਉਹ ਚੱਲ ਰਹੀ ਹੈ ਜੀ। ਤੇ ਜੇ ਬਾਕੀ ਦੋਨਾਂ ਦੇ ਵਿੱਚੋਂ ਜਿਹੜਾ ਕਿਹਦਾ ਜਿਹੜਾ ਪਾਲਾ ਭਾਰੀ ਲੱਗ ਰਿਹਾ ਹੈ? ਦੇਖੋ ਅਕਾਲੀ ਦਲ ਦੇ ਕੋਲੇ ਪਾਵਰ ਹੈ, ਉਹਦੇ ਪ੍ਰਸ਼ਾਸਨ ਉਹਦੇ ਨਾਲ ਹੈ ਜੀ, ਉਹਦੇ ਕੋਲੇ ਆ ਨਸ਼ੇ, ਉਹਦੇ ਕੋਲੇ ਆ ਹਰ ਚੀਜ਼ ਉਹਦੇ ਕੋਲੇ ਆ। ਜੇ ਦੋ ਚੀਜ਼ਾਂ ਤੋਂ ਮਾਰ ਜਿਹੜੀ ਆ ਉਹ ਬਲਜਿੰਦਰ ਕੌਰ ਖਾ ਸਕਦੀ ਹੈ ਜੀ। ਇੱਕ ਤਾਂ ਜਿਹੜਾ ਜੀ ਉਹਦਾ ਸਿਸਟੇਮੈਟਿਕਲੀ ਨਾ ਹੋਣਾ ਜੀ ਨਵੀਂ ਆ ਜੀ ਇਸ ਖੇਤਰ ਦੇ ਵਿੱਚ। ਉਹਨਾਂ ਕੋਲੇ ਟੀਮ ਜਿਹੜੀ ਆ ਉਹ ਨਵੀਂ ਹੈ। ਜੋ ਮੈਂ ਮਹਿਸੂਸ ਕੀਤਾ ਉਹ ਪਰਸੋਂ ਜਿਹੜਾ ਜੀ ਨੇੜੇ ਤੋਂ ਦੇਖ ਕੇ ਸਾਰਾ, ਉਹ ਇਹ ਕਿ ਜਿਹੜੀ ਟੀਮ ਹੈ ਉਹ ਜਿਵੇਂ ਸਿਸਟੇਮੈਟਿਕਲੀ ਚੋਣ ਮੁਹਿੰਮ ਭਗਵੰਤ ਮਾਨ ਨੇ ਚਲਾਈ ਸੀ ਨਾ ਜੀ, ਉਹ ਸਿਸਟਮ ਉੱਥੇ ਘਾਟ ਨਜ਼ਰ ਆਉਂਦੀ ਹੈ ਜੀ ਉਹਨਾਂ ਦੇ ਕੋਲੇ ਤਜਰਬੇ ਦੀ। ਬੋਲਦੇ ਬਲਜਿੰਦਰ ਕੌਰ ਠੀਕ ਹੈ, ਲੋਕਾਂ ਦਾ ਸਹਿਯੋਗ ਵੀ ਜਿਹੜਾ ਉਹਨੂੰ ਮਿਲ ਰਿਹਾ ਜੀ। ਤੇ ਮੇਰਾ ਨਹੀਂ ਖਿਆਲ ਕਿ ਜਿਵੇਂ ਪਹਿਲਾਂ ਇਹ ਕਿਹਾ ਜਾ ਰਿਹਾ ਸੀਗਾ ਕਿ ਆਮ ਆਦਮੀ ਪਾਰਟੀ ਨੇ ਬਹੁਤ ਵੱਡੀ ਗਲਤੀ ਕਰ ਲਈ, ਉੱਥੇ ਕੁਝ ਨਹੀਂ ਹੋਣਾ ਏਦਾਂ ਦੀ ਕੋਈ ਗੱਲ ਨਹੀਂ ਹੈ। ਉਹਦੀ ਚੋਣ ਮੁਹਿੰਮ ਨੂੰ ਬੜਾ ਵਧੀਆ ਹੁੰਗਾਰਾ ਜਿਹੜਾ ਮਿਲ ਰਿਹਾ। ਅਜੇ ਵੀ ਦਿਨ ਬੜੇ ਪਏ ਨੇ, ਕਿਉਂਕਿ ਜਿਹੜੀ ਅਸਲ ਗੱਲ ਬਣਾਉਣੀ ਆ ਉਹ ਅਖੀਰਲੇ 4-5 ਦਿਨਾਂ ਨੇ ਜਿਹੜੀ ਆ ਜੀ ਉਹ ਬਣਾਉਣੀ ਆ। 21 ਤਰੀਕ ਨੂੰ ਵੋਟਾਂ ਜਿਹੜੀਆਂ ਉਹ ਪੈਣੀਆਂ ਨੇ ਅਜੇ ਜਿਹੜੀਆਂ ਜਾ ਕੇ। ਤੇ ਜੇ ਅੱਜ ਵੇਖਿਆ ਜਾਵੇ ਤਾਂ ਅੱਜ ਅਜੇ 11 ਤਰੀਕ ਜਿਹੜੀ ਆ ਜੀ ਉਹ ਹੋਈ ਆ। ਠੀਕ 10 ਦਿਨ ਅਜੇ ਜਿਹੜੇ ਪਏ ਆ। ਜੇ ਇਹ ਚੋਣ ਮੁਹਿੰਮ ਜਿਹੜੀ ਆ ਜੀ ਉਹਨੂੰ ਤੀਬਰਤਾ ਦੇ ਨਾਲ ਚਲਾ ਜਾਂਦੇ ਨੇ ਬਲਜਿੰਦਰ ਕੌਰ ਹੋਰੀ, ਤਾਂ ਉੱਥੇ ਨਤੀਜਾ ਜਿਹੜਾ ਨਾ ਉਹ ਹੈਰਾਨੀਜਨਕ ਹੋਣ ਦੇ ਚਾਂਸਸ ਬਣ ਸਕਦੇ ਨੇ ਜੀ। ਸੋ ਇਸ ਦੇ ਉੱਤੇ ਵੀ ਜਿਹੜੀ ਆ ਅੱਖ ਰਹੇਗੀ ਇਸ ਟਾਈਮ ਪੂਰੀ ਕਹਿ ਲਓ ਜੀ। ਪੰਜਾਬ ਦੇ ਜਿੰਨੇ ਵੀ ਸਿਆਸਤ ਦੀ ਸਮਝ ਰੱਖਦੇ ਉਹ ਜ਼ਰੂਰ ਦੇਖਣਗੇ ਵੀ ਤਲਵੰਡੀ ਸਾਬੋ ਤੇ ਪਟਿਆਲੇ ਦੇ ਵਿੱਚ ਕੀ ਨਤੀਜੇ ਨਿਕਲਦੇ ਨੇ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਇਸ ਟਾਈਮ ਭਾਰਤ ਰਤਨ ਜਿਹੜੀ ਆ ਦੇਣ ਦੀ ਗੱਲ ਆ ਜਿਹੜੀ ਆ ਉਹ ਆ ਰਹੀ ਹੈ, ਜਿਸ ਦੇ ਵਿੱਚ ਸੁਭਾਸ਼ ਚੰਦਰ ਬੋਸ ਆ ਉਹਨਾਂ ਦੇ ਪਰਿਵਾਰ ਨੂੰ ਇਹ ਕਿਹਾ ਜਾ ਰਿਹਾ ਵੀ ਉਹਨਾਂ ਨੂੰ ਦੇਣਗੇ ਤੇ ਉਹਨਾਂ ਦੇ ਲੈਣ ਦੇ ਲਈ ਸ਼ਾਇਦ ਉਹਨਾਂ ਦੇ ਪਰਿਵਾਰ ਨੂੰ ਬੁਲਾਇਆ ਜਾਵੇ। ਪਰ ਉਹਨਾਂ ਦੇ ਪਰਿਵਾਰ ਵੱਲੋਂ ਇਹ ਕਿਹਾ ਗਿਆ ਹੈ ਵੀ ਜੇ ਉਹਨਾਂ ਨੂੰ ਮਿਲਦਾ ਹੈ ਤੇ ਉਹ ਉੱਥੇ ਪਹੁੰਚਣਗੇ ਨਹੀਂ। ਕੀ ਹੈਗਾ ਜੀ ਇਸ ਪੂਰੀ ਖਬਰ ਦੇ ਪਿੱਛੇ? ਇਹ ਕਿਹਾ ਜਾ ਰਿਹਾ ਜੀ ਕਿ ਇਸ ਵਾਰੀ ਗ੍ਰਹਿ ਮੰਤਰਾਲੇ ਦੇ ਵੱਲੋਂ 5 ਭਾਰਤ ਰਤਨ ਮੈਡਲਾਂ ਦਾ ਆਰਡਰ ਦਿੱਤੇ ਜਾਣ ਦੀ
ਅਫਵਾਹ ਜਿਹੜੀ ਉਹਦੇ ਨਾਲ ਇਹ ਚਰਚਾ ਤੇਜ਼ ਹੋ ਗਈ ਹੈ ਕਿ ਕਿਹਨੂੰ ਕਿਹਨੂੰ ਮਿਲਣੇ ਨੇ। ਇਹ ਕਿਹਾ ਜਾ ਰਿਹਾ ਹੈ ਕਿ ਨੇਤਾ ਜੀ ਸੁਭਾਸ਼ ਚੰਦਰ ਬੋਸ ਹੋਰਾਂ ਨੂੰ ਇਹ ਮੈਡਲ ਜਿਹੜਾ ਭਾਰਤ ਰਤਨ ਜਿਹੜਾ ਸਭ ਤੋਂ ਵੱਡਾ ਅਵਾਰਡ ਹੈ ਉਹ ਦਿੱਤਾ ਜਾ ਸਕਦਾ। ਜਿਹੜਾ ਉਹਦਾ ਪਰਿਵਾਰ ਹੈ ਜੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਾਨੂੰ ਭਾਰਤ ਰਤਨ ਨਹੀਂ ਚਾਹੀਦਾ। ਨੇਤਾ ਜੀ ਸੁਭਾਸ਼ ਚੰਦਰ ਬੋਸ ਜੀ ਦੀ ਜਿਹੜੀ ਮੌਤ ਸੀਗੀ ਉਹਦੇ ਉੱਤੇ ਅਜੇ ਵੀ ਜਿਹੜਾ ਇੱਕ ਰਹੱਸ ਬਣਿਆ ਹੋਇਆ ਉਹਨੂੰ ਸੁਲਝਾ ਦਿਓ, ਉਹ ਮਾਮਲੇ ਨੂੰ ਉਹੀ ਬਹੁਤ ਵੱਡਾ। ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਜੀ ਕਿ ਜਿਹੜੇ ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਉਹ ਇਸ ਅਵਾਰਡ ਤੋਂ ਉਹਨਾਂ ਦੀ ਜਗ੍ਹਾ ਬੜੀ ਉੱਚੀ ਹੈ। ਉਹ ਕਹਿੰਦੇ ਤੁਸੀਂ ਸਾਨੂੰ ਉਹਨਾਂ ਲੋਕਾਂ ਦੇ ਨਾਲ ਹੀ ਸ਼ਾਮਿਲ ਕਰ ਰਹੇ ਹੋ ਜਿਨ੍ਹਾਂ ਨੂੰ ਇਹ ਮਿਲੇ ਹੋਏ ਨੇ, ਜਿਹਦੇ 'ਚ ਉਹਨਾਂ ਨੇ ਚੇਚੇ ਤੌਰ ਦੇ ਉੱਤੇ ਰਾਜੀਵ ਗਾਂਧੀ ਦਾ ਨਾਮ ਜਿਹੜਾ ਜੀ ਉਹ ਲਿਆ ਜੀ। ਮੇਜਰ ਜਿਹੜੇ ਧਿਆਨ ਚੰਦ ਨੇ ਜੀ ਉਹਨਾਂ ਦੇ ਨਾਂ ਦੀ ਚਰਚਾ ਵੀ ਹੋ ਰਹੀ ਹੈ। ਕਾਂਗਰਸ ਦੇ ਮਨੀਸ਼ ਤਿਵਾੜੀ ਨੇ ਭਗਤ ਸਿੰਘ ਹੋਰਾਂ ਦਾ ਨਾਮ ਜਿਹੜਾ ਜੀ ਉਹ ਲਿਆ, ਜਿਹੜਾ ਕਿ ਬਿਲਕੁਲ ਦਰੁਸਤ ਗੱਲ ਹੈ। ਦੇਖੋ ਭਗਤ ਸਿੰਘ, ਰਾਜਗੁਰੂ ਸੁਖਦੇਵ ਜਾਂ ਜਿਹੜੇ ਸ਼ਹੀਦ ਊਧਮ ਸਿੰਘ, ਕਰਤਾਰ ਸਿੰਘ ਸਰਾਭਾ, ਗਦਰੀ ਬਾਬੇ ਇੰਨੇ ਹੋਏ ਨੇ। ਕਿਉਂਕਿ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਜੀ ਉਹ ਨਾਂ ਲਿਆ ਰਹੀ ਹੈ ਅਟਲ ਬਿਹਾਰੀ ਵਾਜਪੇਈ ਹੋਰਾਂ ਦਾ ਮੂਹਰੇ। ਅਟਲ ਬਿਹਾਰੀ ਵਾਜਪੇਈ ਹੋਰੀ ਪ੍ਰਧਾਨ ਮੰਤਰੀ ਚੰਗੇ ਰਹੇ ਹੋਣਗੇ, ਇਹ ਕਿਉਂ ਭੁੱਲਿਆ ਜਾ ਰਿਹਾ ਹੈ ਕਿ ਜਿਹੜੀ ਜੰਗ ਲੱਗੀ ਸੀ ਕਾਰਗਿਲ ਦੀ ਉਹ ਨਲਾਇਕੀ ਸੀ ਉਹਨਾਂ ਦੀ। ਕਿੰਨੇ ਘਰ ਜਿਹੜੇ ਉਹ ਤਬਾਹ ਹੋਏ। ਇੱਥੋਂ ਭਾਰਤ ਤੋਂ ਅੱਤਵਾਦੀ ਜਿਹੜੇ ਸਨ ਉਹ ਜਹਾਜ਼ 'ਚ ਬਿਠਾ ਕੇ ਤੋਰ ਦਿੱਤੇ ਅਫਗਾਨਿਸਤਾਨ ਦੇ ਵਿੱਚ ਛੱਡਣ ਦੇ ਵਾਸਤੇ। ਇਹੋ ਜਿਹੇ ਕਮਜ਼ੋਰ ਪ੍ਰਧਾਨ ਮੰਤਰੀ ਨੂੰ ਜਿਹੜਾ ਜੀ ਇਹਦਾ ਭਾਰਤ ਰਤਨ ਦਾ ਅਵਾਰਡ ਜਿਹੜਾ ਦਿੱਤਾ ਜਾਣਾ, ਇਹ ਆਪਣੇ ਆਪ ਦੇ ਵਿੱਚ ਸਵਾਲ ਜਿਹੜੇ ਖੜੇ ਕਰਦਾ। ਤੇ ਆਪੇ ਮੈਂ ਰੱਜੀ ਪੁੱਜੀ, ਆਪੇ ਮੇਰੇ ਬੱਚੇ ਜੀ, ਆਪੇ ਆਪਣਿਆਂ ਨੂੰ ਜਿਹੜੇ ਇਹ ਅਵਾਰਡ ਨੇ ਉਹ ਦੇ ਲੈਣੇ ਨੇ। ਇਹ ਤਾਂ ਮਹਾਨ ਲੋਕਾਂ ਦੇ ਵਾਸਤੇ ਨੇ। ਜਿਹੜੇ ਕਾਟਜੂ ਨੇ, ਮਿਸਟਰ ਕਾਟਜੂ, ਉਹਨਾਂ ਨੇ ਨਵਾਂ ਵਿਵਾਦ ਜਿਹੜਾ ਛੇੜਿਆ ਕਿ ਸਚਿਨ ਤੇਂਦੁਲਕਰ ਨੂੰ ਇਹ ਨਹੀਂ ਸੀ ਅਵਾਰਡ ਦੇਣਾ ਚਾਹੀਦਾ, ਜਿਹੜਾ ਕਿ ਦਰੁਸਤ ਹੈ। ਸਚਿਨ ਤੇਂਦੁਲਕਰ ਦੀ ਨੋ ਡਾਊਟ ਬਹੁਤ ਵੱਡੀ ਦੇਣ ਹੈ, ਮੈਂ ਖੁਦ ਉਹਦਾ ਫੈਨ ਹੈ ਕ੍ਰਿਕਟ ਦੇ ਵਿੱਚ। ਪਰ ਕ੍ਰਿਕਟ ਨੇ ਉਹਨੂੰ ਬਹੁਤ ਦਿੱਤਾ ਜੀ। ਇਸ ਵੇਲੇ ਉਹ ਦੁਨੀਆ ਦੇ, ਵਿਸ਼ਵ ਦੇ ਜਿਹੜੇ ਸਭ ਤੋਂ ਅਮੀਰ ਖਿਡਾਰੀ ਹੈ ਉਹਨਾਂ ਦੇ ਵਿੱਚ ਉਹ ਇੱਕ ਹੈ। ਉਹਨੂੰ ਵੀ ਕ੍ਰਿਕਟ ਨੇ ਬਹੁਤ ਕੁਛ ਦਿੱਤਾ। ਭਾਰਤ ਰਤਨ ਉਹਨੂੰ ਦੇ ਦੇਣਾ ਮੇਰਾ ਨਹੀਂ ਖਿਆਲ ਕੋਈ ਸਿਆਣਪ ਵਾਲੀ ਜਿਹੜੀ ਗੱਲ ਸੀ। ਉਹ ਤੋਂ ਪਹਿਲਾਂ ਬੜੇ ਸਾਰੇ ਬੈਠੇ ਨੇ ਜਿਹੜੇ ਹਾਕੀ ਨੂੰ ਕਿਸੇ ਟਾਈਮ ਕਿਸੇ ਜਗ੍ਹਾ ਲੈ ਕੇ ਗਏ ਸਨ। ਉਹਨਾਂ ਲੋਕਾਂ ਨੂੰ ਇਹ ਭਾਰਤ ਰਤਨ ਜਿਹੜੇ ਨੇ ਉਹ ਦਿੱਤੇ ਜਾਣੇ ਚਾਹੀਦੇ ਨੇ। ਆਈ ਥਿੰਕ ਦਿੱਤੇ ਜਾਣ ਤੋਂ ਪਹਿਲਾਂ ਹੀ ਇੱਕ ਜਿਹੜੀ ਵੱਡਾ ਵਾਦ ਵਿਵਾਦ ਹੈ ਉਹ ਛਿੜ ਪਿਆ। ਦੇਖਦੇ ਹਾਂ ਇਹਨੂੰ ਹੈਂਡਲ ਕਿਵੇਂ ਕਰਦੀ ਹੈ ਸਰਕਾਰ। ਜੀ ਬਿਲਕੁਲ, ਜਿੱਦਾਂ ਤੁਸੀਂ ਕਿਹਾ ਵੀ ਆਪਣੇ ਬੰਦਿਆਂ ਨੂੰ ਖੁਸ਼ ਕਰਨ ਵਾਲੀ ਗੱਲ ਆ ਵੀ ਜਾਣ ਤੋਂ ਪਹਿਲਾਂ ਜੀ ਉਹਨਾਂ ਨੂੰ ਕੁਛ ਜਿਹੜਾ ਜੀ ਭਾਰਤ ਰਤਨ ਦੇ ਨਾਲ ਨਵਾਜਣ ਦੀ ਜਿਹੜੀ ਆ ਇਹ ਇਹਨਾਂ ਦੀ ਸੋਚ ਚੱਲ ਰਹੀ ਆ। ਅਗਲੀ ਗੱਲ ਕਰਦੇ ਹਾਂ ਮੁਹੰਮਦ ਬੂਟਾ ਖਾਨ, ਉਸ 'ਤੇ ਜਿਹੜੀ ਆ ਖੁਦਕੁਸ਼ੀ ਦਾ ਜਿਹੜਾ ਮਾਮਲਾ ਇਹ ਸਾਹਮਣੇ ਆਇਆ। ਇਹ ਖਬਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਆ, ਇਹ ਖੁਦਕੁਸ਼ੀ ਦਾ ਕੀ ਕਾਰਨ ਰਹੇ ਤੇ ਪੂਰੀ ਖਬਰ ਦੇ ਪਿੱਛੇ ਕੀ ਆ? ਦੋ ਵਿਅਕਤੀ ਬੜੇ ਬਠਿੰਡੇ ਦੇ ਏਰੀਏ ਦੇ ਵਿੱਚ ਚਰਚਿਤ ਹੁੰਦੇ ਸੀਗੇ ਜੀ। ਇੱਕ ਤਾਂ ਪ੍ਰਗਟ ਭਾਗੂ ਤੇ ਦੂਜਾ ਮੁਹੰਮਦ ਬੂਟਾ ਖਾਨ। ਜਿਹੜਾ ਪ੍ਰਗਟ ਭਾਗੂ ਆ ਉਹ ਸਰਸੇ ਵਾਲੇ ਡੇਰੇ ਦਾ ਪਾਸ਼ਕ ਬਣ ਗਿਆ ਜੀ, ਉਹ ਪੱਕੇ ਤੌਰ ਤੇ ਉੱਥੇ ਹੀ ਰਹਿਣ ਲੱਗ ਗਿਆ। ਜਿਹੜਾ ਮੁਹੰਮਦ ਬੂਟਾ ਖਾਨ ਸੀਗਾ, ਇਹ ਕਿਹਾ ਜਾ ਰਿਹਾ ਕਿ ਉਹ ਇਹਨਾਂ ਦਿਨਾਂ ਦੇ ਵਿੱਚ ਆਰਥਿਕ ਤੰਗੀ ਦੇ ਵਿੱਚੋਂ ਜਿਹੜਾ ਉਹ ਲੰਘ ਰਿਹਾ ਸੀਗਾ। ਮੁਹੰਮਦ ਬੂਟਾ ਖਾਨ ਜਿਹੜਾ ਜੀ ਉਹਨੇ ਟ੍ਰੇਨ ਦੇ ਅੱਗੇ ਜਿਹੜਾ ਜੀ ਆ ਕੇ ਆਤਮ ਹੱਤਿਆ ਜਿਹੜੀ ਹੈ ਜੀ ਉਹ ਕਰ ਲਈ ਹੈ। ਜਿਹੜੀ ਇੱਕ ਡੈੱਡ ਬੋਡੀ ਮਿਲੀ ਇਸ ਲਾਈਨ ਦੇ ਉੱਤੇ, ਉੱਥੋਂ ਜਿਹੜੀ ਉਹਦੀ ਜੇਬ ਦੇ ਵਿੱਚੋਂ ਇੱਕ ਪਰਚੀ ਮਿਲੀ ਜਿੱਥੋਂ ਇਹ ਪਤਾ ਲੱਗਿਆ ਜੀ ਕਿ ਇਹ ਅਸਲ ਦੇ ਵਿੱਚ ਬੰਦਾ ਜਿਹੜਾ 50 ਸਾਲਾਂ ਦਾ ਮੁਹੰਮਦ ਬੂਟਾ ਖਾਨ ਜਿਹੜਾ ਜੀ ਉਹ ਹੈ, ਜਿਹੜਾ ਲਾਲ ਸਿੰਘ ਬਸਤੀ ਦੇ ਵਿੱਚ ਰਹਿਣ ਵਾਲਾ ਸੀਗਾ ਜੀ। ਉਹਦੇ ਪਰਿਵਾਰ ਦੇ ਮੈਂਬਰ ਜਿਹੜੇ ਨੇ ਉਹ ਇਹ ਕਹਿੰਦੇ ਨੇ ਕਿ ਉਹ ਮਾਡਲ ਟਾਊਨ ਦੇ ਵਿੱਚ ਅੱਜ ਕੱਲ੍ਹ ਰਹਿੰਦਾ ਸੀਗਾ। ਲਾਲ ਸਿੰਘ ਬਸਤੀ ਕਦੇ ਤਾਈਂ ਜਿਹੜਾ ਜਾਂਦਾ ਸੀਗਾ। ਉਹਦੇ ਪ੍ਰੋਗਰਾਮ ਜਿਹੜੇ ਉਹ ਬਿਲਕੁਲ ਬੰਦ ਹੀ ਹੋ ਗਏ ਸੀਗੇ, ਜਿਸ ਕਰਕੇ ਉਹ ਆਰਥਿਕ ਤੰਗੀ ਦੇ ਵਿੱਚੋਂ ਲੰਘ ਰਿਹਾ ਸੀਗਾ। ਕੁਝ ਲੋਕਾਂ ਨੇ ਕਿਹਾ ਕਿ ਉਹ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨ ਸੀਗਾ ਪਿਛਲੇ ਦਿਨਾਂ ਤੋਂ, ਜਿਹਦੇ ਕਰਕੇ ਉਹ ਸੁਸਾਈਡ ਕਰ ਗਿਆ। ਜੀ ਤੇ ਇੱਦਾਂ ਹੀ ਹੈ ਜੀ। ਕਾਫੀ ਜਿਹੜੇ ਜੀ ਹਾਲਾਤ ਮਾੜੇ ਹੁੰਦੇ ਜਾ ਰਹੇ ਆ, ਖਾਸ ਕਰਕੇ ਕਈ ਇਹਨਾਂ ਲੋਕਾਂ ਦੇ, ਕਈ ਖਿਡਾਰੀਆਂ ਦੇ, ਕਈ ਉਹਨਾਂ ਲੋਕਾਂ ਦੇ ਜਿਨ੍ਹਾਂ ਨੇ ਜਿਹੜਾ ਜੀ ਦੇਸ਼ ਕੌਮ ਦੇ ਲਈ, ਸੂਬਿਆਂ ਦੇ ਲਈ ਵਧੀਆ ਕੰਮ ਕੀਤਾ, ਪਰ ਸਰਕਾਰਾਂ ਜਿਹੜੀਆਂ ਉਹਨਾਂ ਦੀ ਪੁੱਛਗਿੱਛ ਆ ਉਹ ਨਹੀਂ ਕਰਦੀਆਂ। ਪਿਛਲੇ ਦਿਨਾਂ ਦੇ ਵਿੱਚ ਇੱਕ ਖਿਡਾਰਨ ਹਾਕੀ ਦੀ ਉਸਨੇ ਵੀ ਜਿਹੜੀ ਆ ਖੁਦਕੁਸ਼ੀ ਇਸੇ ਤਰੀਕੇ ਦੇ ਨਾਲ ਜਿਹੜੀ ਆ ਉਹਨੇ ਵੀ ਕੀਤੀ ਸੀ। ਅਤੇ ਇੱਕ ਹੋਰ ਜਿਹੜੀ ਇਸ ਟਾਈਮ ਖਬਰ ਜਿਹੜੀ ਸਾਹਮਣੇ ਆ ਰਹੀ ਹੈ, ਜਿਸ ਦੇ ਵਿੱਚ ਬਲਕਾਰ ਸਿੱਧੂ ਆ, ਉਹ ਜੋ ਕਿ ਉਮੀਦਵਾਰ ਨੇ ਤਲਵੰਡੀ ਸਾਬੋ ਤੋਂ, ਬਲਜਿੰਦਰ ਕੌਰ, ਉਹਨਾਂ ਦੇ ਉੱਤੇ ਕੁਛ ਜਿਹੜੇ ਦੋਸ਼ ਆ ਉਹ ਲਾ ਰਹੇ। ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਹੈ। ਕਿਹੜੇ ਦੋਸ਼ ਲਾਏ ਉਹਨਾਂ ਨੇ? ਉਹ ਖਿਲਾਫ ਹੈ ਬਲਕਾਰ ਸਿੱਧੂ ਜੀ, ਉਸ ਤੋਂ ਵੱਧ ਹੋਰ ਕੁਛ ਨਹੀਂ। ਉਹ ਇੱਕ ਤਾਂ ਜੀ ਉਹਨੇ ਜਿਹੜੇ ਆਪਣੇ
ਫੇਸਬੁੱਕ ਦੇ ਉੱਤੇ ਜਿਹੋ ਜਿਹੇ ਦੋਸ਼ ਲਾਏ ਨੇ ਨੀਵੇਂ ਪੱਧਰ ਦੇ ਜਾ ਕੇ ਉਹਨੇ ਬਲਜਿੰਦਰ ਕੌਰ ਦੇ ਪਿਤਾ ਨੂੰ ਠੱਗ ਤੱਕ ਕਿਹਾ ਜੀ ਕਿ ਉਹ ਠੱਗ ਦੇ ਨਾਂ ਦੇ ਉੱਤੇ ਮਸ਼ਹੂਰ ਹੈ ਇਲਾਕੇ ਦੇ ਵਿੱਚ। ਉਹਨਾਂ ਨੇ ਇਹ ਕਿਹਾ ਜੀ ਕਿ ਇਹਨੇ ਬਲਜਿੰਦਰ ਕੌਰ ਨੇ ਆਪਣੇ ਚਾਚੇ ਦੀ ਜ਼ਮੀਨ ਜਿਹੜਾ ਹਥਿਆਉਣ ਦੇ ਵਾਸਤੇ ਉਹਦੀ ਮਤਵੰਨੀ ਧੀ ਜਿਹੜੀ ਸੀ ਉਹ ਬਣੀ ਹੋਈ ਸੀ, ਉਹਦੀਆਂ ਤਾਂ ਵੋਟਾਂ ਜਿਹੜੀਆਂ ਨੇ ਉਹ 2 ਬਣੀਆਂ ਹੋਈਆਂ ਨੇ। ਜਦੋਂ ਕਿ ਇਹ ਸਾਰੇ ਦੋਸ਼ ਜਿਹੜੇ ਨੇ ਉਹ ਨਕਾਰੇ ਨੇ। ਮੇਰੀ ਗੱਲ ਜਰਨੈਲ ਸਿੰਘ ਹੋਰਾਂ ਦੇ ਨਾਲ ਹੋਈ ਸੀ, ਉਹ ਕਹਿ ਰਹੇ ਸਨ ਕਿ ਇਹਨੂੰ ਜਿਹੜੀ ਪਾਰਟੀ ਆ ਉਹਨੂੰ ਚਾਹੀਦਾ ਹੈ ਕਿ ਇਹਦੇ ਉੱਤੇ ਜਿਹੜਾ ਹਮਲੇ ਕਰੇ। ਮੈਂ ਉਹਨਾਂ ਨੂੰ ਜਿਹੜੀ ਮੈਰੀ ਕਿਹਾ ਸੀਗਾ ਤੁਸੀਂ ਉਹਨੂੰ ਫਿਰ ਮੁਕਾਬਲੇ 'ਚ ਲੈ ਆਉਂਗੇ, ਉਹਦੇ ਉੱਤੇ ਹਮਲੇ ਜਿਹੜੇ ਆ ਉਹ ਕਰਕੇ, ਉਹ ਕਿਸੇ ਮੁਕਾਬਲੇ ਦੇ ਵਿੱਚ ਨਹੀਂ ਹੈਗਾ। ਇਸ ਕਰਕੇ ਉਹਦੀਆਂ ਗੱਲਾਂ ਜਿਹੜੀਆਂ ਨੇ ਕਹੀਆਂ ਹੋਈਆਂ ਉਹਨੂੰ ਬਹੁਤ ਹੀ ਜ਼ਿਆਦਾ ਤਰਜੀਹ ਦੇਣ ਦੀ ਜ਼ਰੂਰਤ ਨਹੀਂ ਹੈ ਜੀ। ਉਹ ਬੁਖਲਾਇਆ ਹੋਇਆ ਜੀ, ਇਸ ਵੇਲੇ ਬੁਖਲਾਹਟ ਦੇ ਵਿੱਚ ਹੀ ਇਹ ਸਾਰਾ ਕੁਝ ਕਰ ਰਿਹਾ ਜੀ। ਅਤੇ ਨਾਲ ਹੀ ਜਦੋਂ ਆਪਾਂ ਕਾਨਫਰੰਸਾਂ ਦੀ ਗੱਲ ਕਰ ਰਹੇ ਸੀ, ਬਾਬੂਕਾਲਾ ਸਾਹਿਬ ਵਿਖੇ ਜਿਹੜੀ ਆ ਕਿਸਾਨ ਸੰਘਰਸ਼ ਕਮੇਟੀ ਆ ਉਹਨਾਂ ਨੇ ਵੀ ਜਿਹੜੀ ਕਹਿੰਦੇ ਜੀ ਆਪਣੀ ਇੱਕ ਕਾਨਫਰੰਸ ਕੀਤੀ ਆ। ਕੀ ਮੰਗਾਂ ਰੱਖੀਆਂ ਜੀ ਉਸ ਦੇ ਵਿੱਚ ਉਹਨਾਂ ਨੇ? ਸਤਨਾਮ ਸਿੰਘ ਪੰਨੂ ਨੇ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਇਹ ਕਾਨਫਰੰਸ ਜਿਹੜੀ ਹੈ ਜੀ ਹੋਈ ਹੈ, ਉਹਨਾਂ ਨੇ ਕਿਸਾਨਾਂ ਨੂੰ ਜਿਹੜਾ ਆਪਣਾ ਸੋਕਾ ਪਿਆ ਜੀ ਇਹਦੇ ਵਾਸਤੇ ਉਹਨਾਂ ਨੇ ਸਰਕਾਰ ਤੋਂ ਮਦਦ ਦੀ ਗੱਲ ਆਖੀ ਹੈ ਕਿ ਉਹ ਸਰਕਾਰ ਜਿਹੜੀ ਹੈ ਇਹਦਾ ਮੁਆਵਜ਼ਾ ਜਿਹੜਾ ਉਹ ਦੇਵੇ। ਦੂਜੇ ਪਾਸੇ ਇੱਕ ਕਿਸਾਨ ਯੂਨੀਅਨ ਵਾਲੇ ਅਜਮੇਰ ਸਿੰਘ ਲੱਖੋਵਾਲ ਹੋਰੀ ਨੇ, ਉਹਨਾਂ ਨੂੰ ਤਾਂ ਬੱਤੀ ਦਿੱਤੀ ਹੋਈ ਹੈ ਇਹਨਾਂ ਦੀ ਸਰਕਾਰ ਨੇ, ਨਾਲੇ ਸਿਕਿਉਰਿਟੀ ਦਿੱਤੀ ਹੋਈ ਹੈ ਤੇ ਉਹ ਤਾਂ ਕਹਿੰਦੇ ਜੀ ਵੋਟਾਂ ਅਕਾਲੀ ਦਲ ਨੂੰ ਹੀ ਅਸੀਂ ਜਿਹੜੀਆਂ ਪਾਵਾਂਗੇ, ਕਿਉਂਕਿ ਉਹਨਾਂ ਨੂੰ ਨਹੀਂ ਦਿਸਦਾ ਕਿ ਕਿਸਾਨ ਜਿਹੜਾ ਉਹ ਕਿਵੇਂ ਇਸ ਵੇਲੇ ਬਣ ਰਿਹਾ ਤੇ ਉਹਦੇ ਹਾਲਾਤ ਕੀ ਬਣੇ ਹੋਏ ਨੇ ਜੀ। ਅਤੇ ਨਾਲ ਹੀ ਆਪਾਂ ਜੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਗੱਲ ਕਰੀਏ, ਜਿਹੜੀ ਆਈਸਿਸ ਆ ਉਸ ਦੇ ਜਿਹੜੇ ਇਸ ਟਾਈਮ ਜਿਹੜੇ ਚੱਲਣ ਉੱਥੇ ਚੱਲ ਰਹੇ ਇਰਾਕ ਦੇ ਵਿੱਚ, ਜਿਹੜੀਆਂ ਇਸ ਟਾਈਮ ਇਹ ਖਬਰਾਂ ਮਿਲ ਰਹੀਆਂ ਵੀ ਕੱਲ 500 ਲੋਕਾਂ ਨੂੰ ਉਹਨਾਂ ਨੇ ਹੋਰ ਮੌਤ ਦੇ ਘਾਟ ਉਤਾਰ ਦਿੱਤਾ ਆ। ਕੀ ਚੱਲ ਰਿਹਾ ਇਸ ਟਾਈਮ ਜਿਹੜਾ ਜੀ ਪੂਰੇ ਇਰਾਕ ਦੇ ਵਿੱਚ, ਜੋ ਕਿ ਬਹੁਤੇ ਬੁਰੇ ਹਾਲਾਤ ਜਿਹੜੇ ਇਹ ਪਤਾ ਲੱਗ ਰਿਹਾ ਵੀ ਉੱਥੇ ਚੱਲ ਰਹੇ ਆ? ਜੀ ਇਹ ਖਬਰਾਂ ਜਿਹੜੀਆਂ ਨੇ ਕਾਫੀ ਇੱਥੋਂ ਤੱਕ ਵੀ ਜਿਹੜੀਆਂ ਪਹੁੰਚ ਰਹੀਆਂ ਨੇ, ਕਿਉਂਕਿ ਇਰਾਕ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਇੱਥੋਂ ਦੇ ਵਿਚਾਰੇ ਬੇਰੁਜ਼ਗਾਰ ਨੇ ਜੀ ਉਹ ਉੱਥੇ ਗਏ ਹੋਏ ਨੇ। ਸੋ ਜਿਹੜੇ ਮਰਨ ਮਰਾਉਣ ਉੱਥੇ ਸ਼ੁਰੂ ਹੋਇਆ ਇਹ ਦੋਵੇਂ ਤਰ੍ਹਾਂ ਦੇ ਨਾਲ ਤੁਸੀਂ ਇਹ ਕਹਿ ਲਓ ਕਿ ਚੱਲ ਰਿਹਾ। ਇੱਕ ਪਾਸੇ ਅਮਰੀਕਨ ਜਿਹੜੇ ਹਮਲੇ ਨੇ ਉਹਨਾਂ ਦੀ ਨਿਖੇਧੀ ਵੀ ਹੋ ਰਹੀ ਹੈ, ਦੂਜੇ ਪਾਸੇ ਜਿਹੜਾ ਜੀ ਉਹ ਇਹਦੀ ਤਾਰੀਫ ਵੀ ਜਿਹੜੀ ਉਹ ਹੋ ਰਹੀ ਹੈ। ਇਰਾਕ ਦੇ ਵਿੱਚ ਜਿਹੜੇ ਫਸੇ ਹੋਏ ਲੋਕ ਨੇ ਜੀ ਉਹਨਾਂ ਨੂੰ ਕੱਢਣ ਦੇ ਵਾਸਤੇ ਜਿਹੜਾ ਜੀ ਉਹ ਵੀ ਚਾਰਾਜੋਈ ਜਿਹੜੀ ਜ਼ਰੂਰ ਹੋ ਰਹੀ ਹੈ। ਰੱਖੜੀ ਦੇ ਮੌਕੇ ਦੇ ਉੱਤੇ ਜਿਹੜੀਆਂ ਕੁਝ ਲੜਕੀਆਂ ਨੇ ਉਹਨਾਂ ਨੇ ਪੁਲਿਸ ਵਾਲਿਆਂ ਨੂੰ ਜਾਂ ਦਿੱਲੀ ਜਾ ਕੇ ਰੱਖੜੀਆਂ ਜਿਹੜੀਆਂ ਬੰਨ੍ਹੀਆਂ ਨੇ ਕਿ ਕਿਸੇ ਤਰੀਕੇ ਨਾਲ ਉਹਨਾਂ ਦੇ ਭਰਾਵਾਂ ਨੂੰ ਜਿਹੜਾ ਜੀ ਕੱਢ ਕੇ ਲੈ ਕੇ ਆਉਣ। ਜੀ ਬਿਲਕੁਲ। ਤੇ ਬਲਤੇਜ ਪੰਨੂ ਜੀ, ਆਪਾਂ ਜਿਹੜੀ ਅਗਲੀ ਗੱਲ ਵੱਲ ਵੱਧਦੇ ਹਾਂ, ਜਿਸ ਦੇ ਵਿੱਚ ਜਿਹੜੇ ਨਸ਼ਿਆਂ ਦਾ ਜਿਹੜਾ ਮਾਮਲਾ ਜਿਹੜਾ ਚੱਲ ਰਿਹਾ, ਕੇਸ ਜਿਹੜੇ ਚੱਲ ਰਹੇ, ਜ਼ਰੂਰ ਉਸ ਦੇ ਬਾਰੇ ਵੀ ਅਪਡੇਟ ਦੇ ਦਿਓ ਵੀ ਰਾਜਾ ਕੰਦੋਲਾ ਹੋਣਾ ਨੇ ਹੋਰ ਕੀ ਕਿਹਾ ਆ ਤੇ ਜਿਹੜਾ ਜੀ ਉਸ ਦੇ ਵਿੱਚ ਕੀ ਚੱਲ ਰਿਹਾ ਕੇਸ 'ਚ। ਜਿਹੜਾ ਨਸ਼ਿਆਂ ਵਾਲੇ ਮਾਮਲੇ 'ਚ ਤੁਸੀਂ ਇੱਥੇ ਤੁਹਾਡਾ ਗੁਆਂਢੀ ਹੈ ਜੀ ਜਿਹੜਾ ਮੇਰਾ ਵੀ ਮੁਲਕ ਹੈ ਕੈਨੇਡਾ ਦੇ ਵਿੱਚ, ਜਿਹੜੀ 1 ਕੁਇੰਟਲ ਡਰੱਗ ਜਿਹੜੀ ਆ ਉਹ ਫੜੀ ਗਈ ਹੈ ਜੀ। ਤੋਂ ਕਹਿਣ ਨੂੰ ਇੱਥੇ ਇਹ ਜ਼ਰੂਰ ਕਿਹਾ ਜਾ ਰਿਹਾ ਸੀ ਕਿ ਅਸੀਂ ਸਪਲਾਈ ਲਾਈਨ ਜਿਹੜੀ ਆ ਉਹ ਤੋੜ ਦਿੱਤੀ ਹੈ, ਪਰ ਸਪਲਾਈ ਲਾਈਨ ਜਿਹੜੀ ਆ ਉਹ ਟੁੱਟੀ ਨਹੀਂ ਹੈ ਜੀ ਕਿਤੇ ਵੀ। ਤੋਂ ਇਸੇ ਕਰਕੇ ਹੀ ਕੁਇੰਟਲ ਜਿਹੜੀ ਡਰੱਗ ਹੈ ਉਹ ਇੱਥੋਂ ਉੱਥੇ ਹੋਰ ਚਲੇ ਗਈ ਹੈ। ਇਹ ਵੀ ਪਤਾ ਲੱਗਾ ਜੀ ਕਿ ਕੁਝ ਚਰਚਿਤ ਨਾਮ ਜਿਹੜੇ ਨੇ ਜਿਹੜੇ ਇੱਥੋਂ ਟੋਰਾਂਟੋ ਦੇ ਏਰੀਏ ਦੇ ਨੇ, ਉਹਨਾਂ ਤੋਂ ਪੁਲਿਸ ਜਿਹੜੀ ਹੈ ਨਾ ਜੀ ਉਹ ਪੁੱਛਗਿੱਛ ਕਰ ਰਹੀ ਹੈ ਜੀ। ਇਸੇ ਕਰਕੇ ਜਿਹੜਾ ਉੱਥੇ ਕਬੱਡੀ ਕੱਪ ਹੋਇਆ ਉਹਦੇ ਵਿੱਚ ਇਹ ਚਰਚਿਤ ਜਿਹੜੇ ਲੋਕ ਸੀਗੇ ਨਾ ਜੀ ਉਹ ਪਹੁੰਚੇ ਨਹੀਂ ਗਏ, ਜਿਹਦੇ ਕਰਕੇ ਲੋਕਾਂ ਦੇ ਵਿੱਚ ਬੜੇ ਘੁਸਰ-ਮੁਸਰ ਜਿਹੜੀ ਉਹ ਚੱਲੀ ਜਾ ਰਹੀ ਆ। ਉੱਥੋਂ ਦੇ ਇੱਕ ਗਰੋਸਰੀ ਸਟੋਰ ਜਿਹੜੇ ਨੇ ਉਹਨਾਂ ਦੀ ਵੀ ਜਿਹੜੀ ਚਰਚਾ ਚੱਲੀ ਜਾ ਰਹੀ ਹੈ ਕਿ ਉਹ ਕਈ ਦਿਨ ਬੰਦ ਰਹੇ ਨੇ, ਕਿਉਂਕਿ ਇਹ ਵੀ ਚਰਚਾ ਹੈ ਜੀ ਕਿ ਖੰਡ ਦੀ ਬੋਰੀ ਜਿਹੜੀ ਸੀ ਉਹਦੇ ਵਿੱਚੋਂ ਡਰੱਗ ਜਿਹੜੀ ਸੀ ਉਹ ਨਿਕਲ ਆਈ ਸੀ, ਜਿਹਦੇ ਕਰਕੇ ਇਹ ਮਾਮਲਾ ਬੜਾ ਚੱਲ ਰਿਹਾ ਜੀ। ਪਰ ਇਹ ਤਾਂ ਹੀ ਹੈ ਕਿ ਜਿਹੜੀਆਂ ਚੀਜ਼ਾਂ ਨੇ ਉਹ ਸਪਸ਼ਟ ਨਹੀਂ ਹੋਈਆਂ ਅਜੇ, ਭਾਵ ਕਿ ਇਹਨਾਂ ਦੀ ਪੁਸ਼ਟੀ ਘੱਟ ਹੋ ਰਹੀ ਹੈ। ਇਸ ਕਰਕੇ ਮੈਂ ਨਾਮ ਲੈਣ ਤੋਂ ਗੁਰੇਜ਼ ਕੀਤਾ ਨਾ, ਨਹੀਂ ਤਾਂ ਚਰਚਾ ਬੜੀ ਵੱਡੀ ਜਿਹੜੀ ਹੈ ਜੀ ਉਹ ਚੱਲ ਰਹੀ ਹੈ। ਜਿਹੜੇ ਇਹ ਲੋਕ ਜੇਲ੍ਹਾਂ 'ਚ ਬੈਠੇ ਨੇ ਅਜੇ ਵੀ ਆਪਣਾ ਡਰੱਗ ਰੈਕਟ ਜਿਹੜਾ ਨਾ ਜੀ ਉਹ ਚਲਾਈ ਜਾ ਰਹੇ ਨੇ, ਔਰ ਕਿਸੇ ਕੰਟੇਨਰ ਦੇ ਵਿੱਚ ਇੰਨੀ ਜਿਹੜੀ ਹੈ ਜੀ ਉਹ ਚਲੇ ਜਾਣੀ ਕੁਇੰਟਲ ਥੋੜੀ ਨਹੀਂ ਹੁੰਦੀ ਜੀ, ਕੁਇੰਟਲ ਬਹੁਤ ਹੁੰਦੀ ਹੈ। ਪਰ ਆਈ ਥਿੰਕ ਜੇ ਪੁਲਿਸ ਦੇ ਵੱਲੋਂ ਫੜ ਲਈ ਜਾਣੀ, ਇੱਥੇ ਤੁਹਾਡੇ ਅਮਰੀਕਾ ਦੇ ਵਿੱਚ 2 ਆਪਣੇ ਮੁੰਡੇ ਫੜੇ ਗਏ ਨੇ ਜੀ। ਉਹ ਵੀ ਮੇਰਾ ਖਿਆਲ ਤੁਸੀਂ ਮੈਂ ਫੇਸਬੁੱਕ ਤੇ ਸਾਂਝੀ ਕੀਤੀ ਸੀ ਪ੍ਰੈਸ ਕਾਨਫਰੰਸ ਜਿਹੜੀ ਪੁਲਿਸ ਦੀ ਹੈ, ਸ਼ਾਇਦ ਤੁਸੀਂ ਵੀਡੀਓ ਦੇ ਰੂਪ ਦੇ ਵਿੱਚ ਦੇਖੀ ਹੋਊਗੀ। ਇੱਕ ਗੱਲ ਤਾਂ ਚੰਗੀ ਜਿਹੜੀ ਇਹਦੇ ਵਿੱਚ ਪੋਜ਼ਿਟਿਵ ਦਿਸ ਰਹੀ ਹੈ ਜੀ ਕਿ ਪੁਲਿਸ ਜਿਹੜੀ ਹੈ ਉਹ ਹੁਣ ਇਸ ਮਾਮਲੇ ਦੇ ਉੱਤੇ ਥੋੜੀ ਜਿਹੀ ਸੁਹਿਰਦ ਹੋਈ ਜਾਪਦੀ ਹੈ।
ਮੇਰੀ ਜਿਹੜੀ ਜਾਣਕਾਰੀ ਹੈ ਜੀ ਉਹਦੇ ਮੁਤਾਬਕ ਜਿਹੜੇ ਲੋਕ ਨੇ ਨਾ ਉਹ ਪੁਲਿਸ ਨੂੰ ਇਨਫੋਰਮੇਸ਼ਨ ਦੇਣ ਲੱਗੇ ਨੇ। ਸਭ ਤੋਂ ਪੋਜ਼ਿਟਿਵ ਸਾਈਡ ਇਹ ਹੈ ਜੀ। ਬਿਲਕੁਲ ਜੀ। ਅਕਸਰ ਉਹਨਾਂ ਨੇ ਆਲੇ ਦੁਆਲੇ ਆਪਣੇ ਆਂਢੀ ਗੁਆਂਢੀ ਜਾਂ ਆਪਣੇ ਘਰ ਜਿਹੜੇ ਜੀ ਤਬਾਹ ਹੁੰਦੇ ਜਿਨ੍ਹਾਂ ਨੇ ਦੇਖੇ ਆ, ਉਹ ਚਾਹੁੰਦੇ ਆ ਵੀ ਹੋਰ ਕਿਸੇ ਦੇ ਨਾਲ ਇੱਦਾਂ ਦਾ ਜਿਹੜਾ ਜੀ ਵਿਵਹਾਰ ਨਾ ਹੋਵੇ, ਉਹਨਾਂ ਦੇ ਪਰਿਵਾਰ ਦੇ ਵਿੱਚ ਇੱਦਾਂ ਦਾ ਦੁਖਾਂਤ ਨਾ ਹੋਵੇ। ਸੋ ਬਹੁਤ ਜ਼ਰੂਰੀ ਆ ਲੋਕਾਂ ਦਾ ਇਸ ਮੁਹਿੰਮ ਦੇ ਵਿੱਚ ਸ਼ਾਮਲ ਹੋਣਾ ਤੇ ਹੋਰ ਵੱਧ ਤੋਂ ਵੱਧ ਇਸ ਚੀਜ਼ ਦੇ ਵਿੱਚ ਸ਼ਾਮਲ ਹੋਣਾ। ਤੇ ਨਾਲ ਹੀ ਅਪਡੇਟ ਲੈਣਾ ਚਾਹਾਂਗੇ ਤੁਹਾਡੇ ਕੋਲ, ਜਿਸ ਉਹ ਜਿਹੜੇ ਜਿਊਲਰੀ ਸ਼ਾਪ ਦੇ ਵਿੱਚ ਜਿਹਨੇ ਗੋਲੀ ਚਲਾ ਕੇ ਚੋਰੀ ਕੀਤੀ ਸੀ, ਉਸ ਦੇ ਬਾਰੇ ਵੀ ਕੀ ਉਹ ਬੰਦਾ ਫੜਿਆ ਗਿਆ, ਕੀ ਬਣਿਆ ਉਸ ਦਾ? ਨਹੀਂ ਜੀ, ਅਜੇ ਵੀ ਉਹ ਫੜਿਆ ਨਹੀਂ ਗਿਆ ਜੀ। ਪੁਲਿਸ ਜਿਹੜੀ ਆ ਉਹ ਅੱਕੀ ਪਲਾਹੀ ਹੱਥ ਅਜੇ ਵੀ ਜਿਹੜਾ ਉਹ ਮਾਰੀ ਜਾ ਰਹੀ ਹੈ ਜੀ। ਤੋ ਅਜੇ ਨਹੀਂ ਪਤਾ ਲੱਗਿਆ ਜੀ ਉਹਦਾ ਕਿ ਕੀ ਕੌਣ ਸੀਗਾ ਬੰਦਾ। ਜਿਹੜੇ ਲੋਕ ਮੈਂ ਕੱਲ ਵੀ ਸਾਂਝਾ ਕੀਤਾ ਸੀਗਾ ਕਿ ਜਿਹੜੇ ਲੋਕ ਉਹਦੀ ਇਨਫੋਰਮੇਸ਼ਨ ਦਿੰਦੇ ਨੇ ਨਾ, ਲੋਕ ਕੀ ਕਰਦੇ ਨੇ, ਜਿਨ੍ਹਾਂ ਦੇ ਨਾਲ ਦੁਸ਼ਮਣੀਆਂ ਨੇ ਨਾ, ਉਹ ਕੱਢਣ ਦੇ ਵਾਸਤੇ ਕਹੀ ਜਾਂਦੇ ਨੇ ਮੈਂ ਉਹਨੂੰ ਫਲਾਣੇ ਨਾਲ ਜਾਂਦਾ ਜਿਹੜਾ ਦੇਖਿਆ ਸੀਗਾ। ਉਹ ਬਾਅਦ ਚ ਪਤਾ ਲੱਗਦਾ ਵੀ ਜਿਹਨੇ ਫੋਨ ਕੀਤਾ ਸੀਗਾ ਉਹਦੀ ਕਿਸੇ ਦੇ ਨਾਲ ਦੁਸ਼ਮਣੀ ਆ, ਉਹ ਉਹਦੇ ਨਾਲ ਉਹਨੂੰ ਜੋੜਨਾ ਚਾਹੁੰਦਾ ਕਿ ਇਸ ਬੰਦੇ ਨੂੰ ਵੀ ਕਿਸੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਫਸਾ ਦਿਓ ਜੀ। ਇਸ ਕਰਕੇ ਅਜੇ ਨਹੀਂ ਉਹ ਲੱਭਿਆ ਜੀ। ਹੱਦ ਵਾਲੀ ਗੱਲ ਇਹ ਆ ਜੀ ਕਿ ਉਹ ਗਾਇਬ ਕਿੱਥੇ ਹੋ ਗਿਆ। ਕੀ ਉਹ ਪੰਜਾਬ ਦਾ ਨਹੀਂ ਸੀਗਾ, ਕਿਸੇ ਦੂਜੇ ਸੂਬੇ ਦੇ ਵਿੱਚੋਂ ਆਇਆ ਸੀਗਾ ਜਿਹੜਾ ਕਿ ਡਾਕਾ ਮਾਰ ਕੇ ਇੱਥੋਂ ਫਰਾਰ ਹੋ ਗਿਆ ਤੇ ਇੱਥੇ ਉਹਨੂੰ ਕੋਈ ਜਾਣਦਾ ਹੀ ਨਹੀਂਗਾ ਜੀ। ਜੀ ਜੀ ਬਿਲਕੁਲ ਜੀ, ਇਹੀ ਗੱਲ ਹੈ ਜੀ। ਪੁਲਿਸ ਦੀ ਨਾਕਾਮੀ ਜਿਹੜੀ ਇਸ ਦੇ ਵਿੱਚ ਸ਼ਰੇਆਮ ਨਜ਼ਰ ਆ ਰਹੀ ਆ। ਤੇ ਬਲਤੇਜ ਪੰਨੂ ਜੀ, ਬਹੁਤ ਬਹੁਤ ਅਸੀਂ ਤੁਹਾਡਾ ਜਿਹੜਾ ਜੀ ਧੰਨਵਾਦ ਕਰਦੇ ਹਾਂ। ਤੁਸੀਂ ਸਾਡੇ ਨਾਲ ਜੁੜੇ ਤੇ ਜਿਹੜੀਆਂ ਖਬਰਾਂ ਆ ਉਹਨਾਂ ਦੇ ਉੱਤੇ ਗਹਿਰਾਈ ਤੱਕ ਜਾਣ ਦੀ ਜਿਹੜੀ ਤੁਸੀਂ ਕੋਸ਼ਿਸ਼ ਕੀਤੀ ਆ। ਤੇ ਨਾਲ ਹੀ ਅਸੀਂ ਪੁੱਛਦੇ ਹਾਂ ਜੀ, ਜਾਣ ਤੋਂ ਪਹਿਲਾਂ ਅੱਜਨਾਮਾ ਜੀ ਕਿ ਲਾਏ ਸੜਕ ਦੇ ਉੱਤੇ ਸਨ ਪੈਚ ਪਰਸੋਂ, ਕੱਲ ਮੀਂਹ ਨੇ ਦਿੱਤੇ ਉਹ ਤੋੜ ਮੀਆਂ ਜੀ। ਲਾਏ ਸੜਕ ਦੇ ਉੱਤੇ ਸਨ ਪੈਚ ਪਰਸੋਂ, ਕੱਲ ਮੀਂਹ ਨੇ ਦਿੱਤੇ ਉਹ ਤੋੜ ਮੀਆਂ। ਲੁੱਕ ਬੱਜਰੀ ਖਿਲਰੇ ਨਜ਼ਰ ਆਉਂਦੇ, ਲੱਗਾ ਰਿਹਾ ਹੈ ਕਿਤੇ ਨਾ ਜੋੜ ਮੀਆਂ ਜੀ। ਗੱਡੀ ਪਵੇ ਬਚਾਉਣੀ ਜੇ ਖੱਡਿਆਂ ਤੋਂ, ਖੱਬੇ ਸੱਜੇ ਵੱਲ ਕੱਟੀ ਦਾ ਮੋੜ ਮੀਆਂ। ਜਦੋਂ ਤੀਕਰ ਨਾ ਫੇਰ ਬਰਸਾਤ ਦਿਸੀ, ਪਊ ਪੈਚ ਨਾ ਲਾਉਣ ਦੀ ਲੋੜ ਮੀਆਂ ਜੀ। ਜਦੋਂ ਹੋਊ ਬਰਸਾਤ ਫਿਰ ਆਈ ਨੇੜੇ, ਉਦੋਂ ਪੈਚ ਇਹ ਜਾਣਗੇ ਲਾਏ ਮੀਆਂ। ਜਦੋਂ ਹੋਊ ਬਰਸਾਤ ਫਿਰ ਆਈ ਨੇੜੇ, ਉਦੋਂ ਪੈਚ ਇਹ ਜਾਣਗੇ ਲਾਏ ਮੀਆਂ। ਢੇਲੀ ਪੌੜੀ ਦਾ ਹੋਊਗਾ ਖਰਚ ਕੀਤਾ, ਹਿੱਸੇ ਜਾਣਗੇ ਬਾਕੀ ਦੇ ਪਾਏ ਮੀਆਂ। ਜੀ ਜੀ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਜਿਹੜੀਆਂ ਗੱਲਾਂ ਬਾਤਾਂ ਕੀਤੀਆਂ। ਕੱਲ ਤੱਕ ਲਈ ਤੁਹਾਡਾ ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਸਤਿ ਸ੍ਰੀ ਅਕਾਲ। ਮਿਹਰਬਾਨੀ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ। ਸੋ ਤੁਸੀਂ ਅਸੀਂ ਪ੍ਰੋਗਰਾਮ ਖਬਰ ਤੇ ਨਜ਼ਰ, ਇੱਥੇ ਹੀ ਅੱਜ ਦਾ ਪ੍ਰੋਗਰਾਮ ਹੁਣ ਸਮਾਪਤ ਹੁੰਦਾ ਹੈ। ਕੱਲ ਨੂੰ ਇੱਕ ਵਾਰੀ ਫਿਰ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਉਦੋਂ ਤੱਕ ਲਈ ਜਿਹੜਾ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।